ਜਿਹੜੀਆਂ ਤਿੰਨੋਂ ਹੀ ਧਿਰਾਂ ਨੇ ਜਿਨ੍ਹਾਂ ਨੇ ਗੁਜਰਾਤ ਦੇ ਵਿੱਚ ਵੀ ਹਿਮਾਚਲ 'ਚ ਵੀ ਕੰਪੀਟ ਕੀਤਾ ਔਰ ਦਿੱਲੀ 'ਚ ਵੀ ਕੀਤਾ, ਤਿੰਨੋਂ ਹੀ ਹਿੰਦੂਤਵਾਦੀਆਂ ABC ਟੀਮਾਂ ਨੇ। ਕੇਜਰੀਵਾਲ ਨੇ ਪਹਿਲੀ ਵਾਰ ਜਿਵੇਂ ਫੁੱਲ ਸਕੇਲ ਉੱਥੇ ਕੈਂਪੇਨ ਕੀਤਾ, ਪੈਸਾ ਪੰਜਾਬ ਦਾ, ਭਗਵੰਤ ਮਾਨ ਉਹਦੀ ਸਾਰੀ ਕੈਬ ਕਿੰਨੇ ਹਜ਼ਾਰ ਕਰੋੜ ਗਿਆ ਪੰਜਾਬ ਦਾ। ਗੁਜਰਾਤ ਦੇ ਵਿੱਚ ਮੋਦੀ ਤੋਂ ਲੈ ਕੇ ਥੱਲੇ ਤੱਕ ਜਿੰਨੇ ਇਹਨਾਂ ਦੇ ਕੈਂਪੇਨਰ ਸੀ ਉਹਨਾਂ ਨੂੰ ਹਦਾਇਤ ਸੀ ਕਿ ਵੀ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੇ ਖਿਲਾਫ ਕੁਝ ਨਹੀਂ ਕਹਿਣਾ, ਸਿਰਫ ਕਾਂਗਰਸ ਨੂੰ ਹੀ ਟਾਰਗੇਟ ਕਰਨਾ। ਉਹ ਇਹ ਸਮਝਦੇ ਸੀ ਕਿ ਵੀ ਇਹਨੇ ਜਿਹੜੀ ਵੀ ਵੋਟ ਤੋੜਨੀ ਹੈ ਕੇਜਰੀਵਾਲ ਨੇ ਜਾਂ ਦੂਜੀ, ਉਹ ਕਾਂਗਰਸ ਦੀ ਤੋੜਨੀ ਹੈ ਤੇ ਜਿੰਨੀਆਂ ਵੋਟਾਂ ਇਹ ਤੋੜੇਗਾ ਉਨੀਆਂ ਸੀਟਾਂ ਸਾਡੀਆਂ ਵਧਣਗੀਆਂ। ਬੀਜੇਪੀ ਨੇ ਜਿਹੜਾ ਪਿਛਲੇ ਸਾਰੇ ਹੀ ਰਿਕਾਰਡ ਤੋੜਦੇ ਆ, ਈਵਨ ਜਦੋਂ ਮੋਦੀ 2002 'ਚ ਜਾਂ ਉਹਦੇ ਦੌਰਾਨ ਵੀ ਉਹਨਾਂ ਨੇ ਜਿਹੜਾ ਆਲਮੋਸਟ 3/4 ਤੋਂ ਵੀ ਜ਼ਿਆਦਾ ਸੀਟਾਂ ਗੁਜਰਾਤ ਦੇ ਵਿੱਚ ਹਾਸਿਲ ਕੀਤੀਆਂ। ਜੇ ਅਸੀਂ ਹਿਮਾਚਲ ਦੀ ਗੱਲ ਕਰੀਏ ਕਿ ਹਿਮਾਚਲ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਤੀਸਰੀ ਧਿਰ ਵਜੋਂ ਲਿਆਂਦਾ ਸੀ, ਔਰ ਜੇ ਆਮ ਆਦਮੀ ਪਾਰਟੀ ਨੂੰ ਦਾ ਸੌਦਾ ਹਿਮਾਚਲ 'ਚ ਵਿਕ ਜਾਂਦਾ ਤੇ ਰਿਜ਼ਲਟ ਉਹਦੇ ਵੀ ਗੁਜਰਾਤ ਵਾਂਗ ਹੋਣੇ ਸੀ। ਹਿਮਾਚਲ ਦੇ ਵਿੱਚ ਜਿਹੜੀ ਹੈ ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀਂ ਖੁੱਲਿਆ ਹੈ, ਸਭ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਔਰ ਸਿਰਫ 1% ਵੋਟ ਸ਼ੇਅਰ ਹਿਮਾਚਲ 'ਚ। ਇਹਨਾਂ ਨੂੰ ਇਹ ਸੂਟ ਕਰਦਾ, ਕੇਜਰੀਵਾਲ ਬਹੁਤ ਸੂਟ ਕਰਦਾ। ਹੁਣ ਜੇ ਦੇਖੀਏ ਤਾਂ ਹਿੰਦੂਤਵਾ ਦਾ ਹੀ ਏਜੰਡਾ ਉਹਦਾ ਹੈ, ਹਿੰਦੂਤਵਾ ਦਾ ਹੀ ਉਹਦਾ ਹੈ, ਸਿਰਫ ਇੱਕ ਡਿਫਰੈਂਟ ਫੇਸ ਹੈ ਕਿ ਕੱਲ੍ਹ ਨੂੰ ਜਦੋਂ ਬੀਜੇਪੀ ਦੇ ਇਹਨਾਂ ਚਿਹਰਿਆਂ ਤੋਂ ਉਕਤਾ ਕੇ ਲੋਕਾਂ ਨੇ ਕਿਸੇ ਪਾਸੇ ਹੋਰ ਦੇਖਣਾ ਤੇ ਇਹ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 8 ਦਸੰਬਰ 2022 29 ਮੱਘਰ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, RCN ਕੇਬਲ, ਬੈਲ ਫੈਬ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟਰਲਕ ਕੈਲੀਫੋਰਨੀਆ ਤੋਂ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ TV84 ਅਤੇ ਡਾਕਟਰ ਅਮਰਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਕਿ ਤੁਸੀਂ ਸਾਡੇ ਗਿਆਨ ਵਿੱਚ ਰੋਜ਼ਾਨਾ ਵਾਧਾ ਕਰਦੇ ਹੋ। ਸਾਨੂੰ ਇੰਨੀ ਸਮਝ ਨਹੀਂ ਹੈ ਪਰ ਤੁਹਾਡੀ ਸੂਝ-ਬੂਝ ਨੂੰ ਸਲਾਮ ਹੈ। ਦਰਸ਼ਕ ਵੀ ਹੁਣ ਵਧੀਆ ਵਿਚਾਰ ਰੱਖਦੇ ਹਨ। TV84 ਪਰਿਵਾਰ ਵਿੱਚ ਜਿਹੜਾ ਵਾਧਾ ਹੋ ਰਿਹਾ ਹੈ, ਵਾਹਿਗੁਰੂ ਸਾਨੂੰ ਸਾਡਾ ਘਰ ਬਖਸ਼ਣ। ਸਮੂਹ ਦਰਸ਼ਕਾਂ ਨੂੰ ਅਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਰਣਜੀਤ ਸਿੰਘ ਜੀ ਢਿੱਲੋਂ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਚੋਣ ਨਤੀਜਿਆਂ ਦੇ ਹਵਾਲੇ ਨਾਲ ਕਿ ਭਾਰਤ ਦੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਅਤੇ UP ਬਿਹਾਰ ਵਿੱਚ ਕੁਝ ਸੀਟਾਂ ਤੇ ਬਾਈ ਇਲੈਕਸ਼ਨਾਂ ਹੋਈਆਂ। ਸੋ ਦਿੱਲੀ ਮਿਊਨਿਸਪਲ ਕਾਰਪੋਰੇਸ਼ਨ ਦੇ ਚੋਣ ਨਤੀਜੇ ਵੀ ਸਾਹਮਣੇ ਆ ਗਏ ਹਨ ਔਰ ਚੋਣ ਨਤੀਜਿਆਂ ਨੂੰ ਲੈ ਕੇ ਅੱਡ-ਅੱਡ ਨਤੀਜੇ ਜਿਹੜੇ ਨੇ ਉਹ ਕੱਢੇ ਜਾ ਰਹੇ ਹਨ। ਸੋ ਅਸੀਂ ਹਿੰਦੂ ਤਵੀ ਚਾਕੂ ਨਾਲ ਇਹਨਾਂ ਚੋਣ ਨਤੀਜਿਆਂ ਦੀ
ਚੀਰ ਫਾੜ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਰਣਜੀਤ ਸਿੰਘ ਢਿੱਲੋਂ, ਜਿਹੜੇ ਟਰਲਕ ਕੈਲੀਫੋਰਨੀਆ 'ਚ ਰਹਿੰਦੇ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹੋ ਜਿਹੇ ਵੀਰ ਜਿਹੜੇ ਸਾਡੇ ਵਿਊਅਰ ਨੇ, ਕੋਈ ਉਹਨਾਂ ਨੂੰ ਆਪਣੀ ਪਬਲਿਸਿਟੀ ਜਾਂ ਕੋਈ ਹੋਰ ਚਾਹਨਾ ਨਹੀਂ, ਉਹ ਇਹ ਮਹਿਸੂਸ ਕਰਦੇ ਨੇ ਕਿ TV 84 ਰਾਹੀਂ ਪੰਥ ਦੀ ਚੜ੍ਹਦੀ ਕਲਾ ਦਾ ਮੈਸੇਜ ਆ ਰਿਹਾ, ਕੌਮੀ ਘਰ ਖਾਲਿਸਤਾਨ ਦਾ ਮੈਸੇਜ ਆ ਰਿਹਾ। ਦੋਵਾਂ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਆਪਸੀ ਸਾਂਝਾਂ ਨੇ, ਉਸ ਨੂੰ ਪੁਖਤਾ ਕਰਨ ਦੇ ਲਈ TV 84 ਨੇ ਪਿਛਲੇ 10 ਸਾਲ 'ਚ ਇੱਕ ਅਹਿਮ ਰੋਲ ਅਦਾ ਕੀਤਾ। ਔਰ ਉਹ ਇਹ ਵੀ ਸਮਝਦੇ ਨੇ ਕਿ ਜਿਹੜਾ ਸਿੱਖ ਨੈਰੇਟਿਵ ਖਾਸ ਤੌਰ 'ਤੇ ਜਿਹੜੀਆਂ ਰੋਜ਼ਾਨਾ ਘਟਨਾਵਾਂ ਨੇ, ਉਹਨਾਂ ਦੇ ਵਿੱਚ ਬਿਲਟ ਕਰਨ ਦੇ ਵਿੱਚ TV 84 ਇਹ ਇੱਕ ਜਿਹੜਾ ਹੈ ਉਹ ਫਰੰਟਲ ਜਿਹੜਾ ਹੈ ਮੋਡ ਦੇ ਵਿੱਚ ਹੁੰਦਾ ਹੈ ਹਮੇਸ਼ਾ। ਔਰ ਇਹੀ ਵੀਰ ਰਣਜੀਤ ਸਿੰਘ ਢਿੱਲੋਂ ਵਰਗੇ ਜਿਹੜੇ ਸਾਡੇ ਸਧਾਰਨ ਪਿਆਰੇ ਨੇ, ਮੈਂ ਸਧਾਰਨ ਇਸ ਲਈ ਨਹੀਂ ਕਿ ਉਹਨਾਂ 'ਚ ਕੋਈ ਖਾਸ ਗੁਣ ਨਹੀਂ ਨੇ, ਪਰ ਇਸ ਲਈ ਕਿ ਜਿਹੜੇ ਸਿਰਫ ਤੇ ਸਿਰਫ ਪੰਥ ਦੀ ਚਾਹਨਾ ਵਾਲੇ, ਜਿਨ੍ਹਾਂ ਨੂੰ ਜਿਹੜੇ 2 ਵੇਲੇ ਦੀ ਅਰਦਾਸ ਵੀ ਗੁਰੂ ਤੋਂ ਮੰਗਦੇ ਨੇ ਕਿ ਪੰਥ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਹੋਣ, ਉਹਨਾਂ ਨੂੰ ਜਦੋਂ 4 ਚੁਫੇਰੇ ਚਾਅ ਉਤਸ਼ਾਹ ਨਜ਼ਰ ਆਉਂਦਾ ਤੇ ਉਹਨਾਂ ਦੇ ਅੰਦਰ ਵੀ ਜਿਹੜਾ ਹੋਰ ਉਤਸ਼ਾਹ ਭਰਦਾ। ਔਰ ਉਹਨਾਂ ਨੇ ਜੋ ਤਾਰੀਫ ਤੇ ਲਫ਼ਜ਼ ਕਹੇ ਨੇ, ਅਸੀਂ ਉਸ ਦੇ ਕਾਬਲ ਨਹੀਂ ਹਾਂ। ਸਾਡੀ ਕੋਸ਼ਿਸ਼ ਹੈ ਔਰ ਅਸੀਂ ਤੁਹਾਡੇ ਸਭ ਤੋਂ ਸਿੱਖਦੇ ਹਾਂ ਔਰ ਅਸੀਂ ਇਹ ਮਹਿਸੂਸ ਕਰਦੇ ਹਾਂ। ਔਰ ਮੈਂ ਤਾਂ ਅਕਸਰ ਜਿਹਦੀ ਵੀ ਕਦੇ ਨਿੱਜੀ ਕਾਲ ਵੀ ਆਉਂਦੀ ਹੈ ਕਿ ਭਾਈ ਮੈਂ ਤਾਂ ਤਾਲਿਬੇ ਇਲਮ ਹੈ ਔਰ ਹਰ ਰੋਜ਼ ਮੇਰੇ ਲਈ ਕੁਛ ਨਾ ਕੁਛ ਲਰਨਿੰਗ ਦੀ ਚੀਜ਼ ਹੁੰਦੀ ਹੈ। ਔਰ ਇਹਨਾਂ 10 ਸਾਲਾਂ 'ਚ ਜਿੰਨਾ ਵਾਈਜ਼, ਜਿੰਨਾ ਸਿਆਣਾ ਮੈਨੂੰ ਮੇਰੇ ਵਿਊਅਰਸ ਨੇ ਬਣਾਇਆ, ਉਹ ਸ਼ਾਇਦ ਪਿਛਲੀ ਅੱਧੀ ਸਦੀ 'ਚ ਪੜ੍ਹੀਆਂ ਕਿਤਾਬਾਂ 'ਚੋਂ ਜਾਂ ਹੋਰ ਵੱਡੇ ਵੱਡੇ ਸੈਮੀਨਾਰਾਂ ਜਾਂ ਦੂਸਰਿਆਂ ਰਾਹੀਂ ਵੀ ਮੈਂ ਉਹ ਨਹੀਂ ਸਿੱਖਿਆ। ਜੋ ਜਦੋਂ ਕਿ ਸਾਡਾ ਕੋਈ ਵਿਊਅਰ ਸਾਡੇ ਲਈ ਕਮੈਂਟ ਲਿਖਦਾ ਹੈ, ਕੋਈ ਆਪਣਾ ਸੁਝਾਅ ਦਿੰਦਾ ਹੈ ਜਾਂ ਸਾਡੇ ਜਿਹੜਾ ਉਹ ਗਲਤੀਆਂ ਵੱਲ ਪੁਆਇੰਟ ਆਊਟ ਕਰਦਾ ਹੈ, ਤੇ ਮੈਨੂੰ ਲੱਗਦਾ ਹੈ ਕਿ ਵੀ ਰੋਜ਼ਾਨਾ ਮੈਂ ਇੱਕ ਵਿਦਿਆਰਥੀ ਵਾਂਗ ਕਾਪੀ ਲੈ ਕੇ ਬੈਠਦਾ ਤੇ ਉੱਤੇ ਸਾਡੇ ਟੀਚਰ ਨੇ ਸਾਰੇ। ਔਰ ਇਹੀ ਸਾਡੇ ਲਈ ਵੀ ਹਮੇਸ਼ਾ ਹਰ ਰੋਜ਼ ਹੀ ਇੱਕ ਨਵਾਂ ਡੇ ਹੁੰਦਾ ਕਿਉਂਕਿ ਅਸੀਂ ਸਿੱਖਦੇ ਹਾਂ। ਔਰ ਬਹੁਤ ਬਹੁਤ ਸ਼ੁਕਰੀਆ ਪਿਛਲੇ ਕੱਲ੍ਹ ਦੇ ਪ੍ਰੋਗਰਾਮ ਨੂੰ, ਜਿੱਥੇ ਲਾਈਵ ਵੀ ਬਹੁਤ ਵੱਡੀ ਗਿਣਤੀ 'ਚ ਸਾਡੇ ਵਿਊਅਰਸ ਨੇ ਦੇਖਿਆ, ਉੱਥੇ ਉਸ ਦੇ ਉੱਤੇ ਲਿਖਤਾਂ ਕਮੈਂਟ ਵੀ ਆਏ ਨੇ। ਔਰ ਅਸੀਂ ਇਹ ਸਿਲਸਿਲਾ ਦੁਬਾਰਾ ਸ਼ੁਰੂ ਕੀਤਾ ਹੈ ਕਿ ਵੀ ਉਹਨਾਂ ਨੂੰ ਅਸੀਂ ਐਕਨੋਲਜ ਵੀ ਕਰਦੇ ਹਾਂ। ਸਰਬੱਤ ਦਾ ਭਲਾ ਵੀਰ ਜਿਹੜੇ ਕੱਲ੍ਹ ਜਿਨ੍ਹਾਂ ਨੂੰ ਸ਼ਿਕਾਇਤ ਸੀ ਕਿ ਸਾਨੂੰ ਬਲੌਕ ਕਰ ਦਿੱਤਾ, ਪਰ ਉਹਨਾਂ ਦੇ ਮੈਸੇਜ ਨੇ ਔਰ ਉਹ ਹਮੇਸ਼ਾ ਹੀ ਸੱਚਮੁੱਚ ਹੀ ਸਰਬੱਤ ਦਾ ਭਲਾ ਮੰਗਣ ਵਾਲੇ ਵੀਰ ਨੇ। ਇਸੇ ਤਰ੍ਹਾਂ ਜਿਹੜੇ ਸੁਖ ਗ੍ਰਾਮ, ਉਹਨਾਂ ਨੇ ਇਹ ਕਿਹਾ ਕਿ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। TV 84 ਆਉਣ ਵਾਲੇ ਸਮੇਂ ਦੇ ਵਿੱਚ ਵੀ, ਖਾਲਿਸਤਾਨ ਬਣਨ ਤੋਂ ਬਾਅਦ ਵੀ ਜਿਹੜਾ ਖਾਲਿਸਤਾਨ ਦਾ ਮੁੱਖ ਚੈਨਲ ਹੋਏਗਾ। ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਸਾਡੇ ਵੀਰ ਮਸੂਦ ਆਲਮ, ਜਿਹੜੇ ਲਗਾਤਾਰਤਾ ਨਾਲ ਆਲਮੋਸਟ ਹਰ ਪ੍ਰੋਗਰਾਮ ਦੇ ਉੱਤੇ ਉਹਨਾਂ ਦਾ ਕਮੈਂਟ ਹੁੰਦਾ, ਉਹਨਾਂ ਨੇ ਵੀ ਤਾਰੀਫ ਕੀਤੀ ਹੈ ਕਿ ਭਾਈ ਅਸੀਂ ਜਿਹੜਾ ਉਹ ਮਾਲੂਮੀਆਤ ਵਾਲਾ ਪ੍ਰੋਗਰਾਮ ਸਾਡੇ ਹੁੰਦੇ ਨੇ ਸਾਰੇ। ਔਰ ਕੱਲ੍ਹ ਅਸੀਂ ਕਲਾਨੌਰ ਦਾ ਜ਼ਿਕਰ ਕੀਤਾ ਸੀ ਇਸ ਰੈਫਰੈਂਸ ਦੇ ਵਿੱਚ ਕਿ ਅਕਬਰ ਦੀ ਤਾਜ਼ਪੋਸ਼ੀ ਹੋਈ। ਔਰ ਮੈਂ ਫਿਰ ਇਹ ਵੀ ਦੁਹਰਾਇਆ ਸੀ ਕਿ ਮੈਂ ਆਪਣੇ ਗੁਰਦਾਸਪੁਰ ਦੇ ਦੋਸਤਾਂ ਦੀ ਜ਼ਬਾਨੀ ਇਹ ਵੀ ਸੁਣਿਆ ਹੋਇਆ ਕਿ ਜਿਨ੍ਹਾਂ ਨਹੀਂ ਦੇਖਿਆ ਲਾਹੌਰ, ਉਹ ਵੇਖੇ ਕਲਾਨੌਰ। ਕਿ ਜ਼ਾਹਰ ਹੈ ਹਿਸਟੋਰੀਕਲ ਵੀ ਹੈ ਕਿਉਂਕਿ ਅਕਬਰ ਦੀ ਤਾਜ਼ਪੋਸ਼ੀ ਹੋਈ ਜਾਂ ਤਖਤ ਨਸ਼ੀਨੀ ਵੀ ਕਿਹਾ ਜਾਂਦਾ, ਉਹ ਹੋਈ। ਔਰ ਕੁਛ ਉੱਥੇ ਇਮਾਰਤਾਂ ਵੀ ਨੇ। ਪਰ ਇਹਨਾਂ ਨੇ ਵੀਰ ਗੁਰਸ਼ਬਦ ਸਿੰਘ ਹੋਰਾਂ ਨੇ, ਗੁਰਾਇਆ ਉਹਨਾਂ ਦਾ ਪਿੰਡ ਹੈ, ਉਹਨਾਂ ਨੇ ਇਸ ਦੀ ਇੱਕ ਹੋਰ ਵਜ੍ਹਾ ਵੀ ਦੱਸੀ ਹੈ। ਉਹਨਾਂ ਨੇ ਕਿਹਾ ਕਿ ਲਾਹੌਰ ਸ਼ਹਿਰ ਵਾਂਗ ਕਲਾਨੌਰ ਦੀਆਂ ਗਲੀਆਂ ਵੀ ਉੱਚੀਆਂ ਤੇ ਨੀਵੀਆਂ ਨੇ। ਮੈਂ ਤਾਂ ਲਾਹੌਰ ਦੇਖਿਆ ਨਹੀਂ ਹੈ, ਲੇਕਿਨ ਇਹ ਜ਼ਰੂਰ ਇਹਨਾਂ ਦੀ ਗੱਲ, ਕਿਉਂਕਿ ਉਹਨਾਂ ਦਾ ਆਪਣਾ ਪਿੰਡ ਜਿਹੜਾ ਕਲਾਨੌਰ ਹੈ ਔਰ ਆਲਮੋਸਟ 8-9 ਕਿਲੋਮੀਟਰ ਜਿਹੜਾ ਡੇਰਾ ਬਾਬਾ ਨਾਨਕ ਤੋਂ, ਜਿੱਥੋਂ ਕਿ ਹੁਣ ਕਰਤਾਰਪੁਰ ਕੋਰੀਡੋਰ ਬਣਿਆ। ਸੋ ਅਸੀਂ ਵੀਰ ਗੁਰਸ਼ਬਦ ਸਿੰਘ ਗੁਰਾਇਆ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਗਿਆਨ 'ਚ ਵਾਧਾ ਕੀਤਾ। ਇਸੇ ਤਰ੍ਹਾਂ ਸਾਡੇ ਵੀਰ ਸਾਜਿਦ ਮੰਝ ਜੀ, ਸਤਬਚਨ ਸਿੰਘ ਉਹਨਾਂ ਨੇ ਲਿਖਿਆ ਕਿ ਵੀ ਕਿਉਂਕਿ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਇੱਕ ਪਾਸੇ ਭਾਰਤ ਦੀ ਪ੍ਰੈਜ਼ੀਡੈਂਟ ਵਿਸ਼ਵ ਗੁਰੂ ਅਗਲੇ 25 ਸਾਲਾਂ 'ਚ ਬਣਾਉਣ ਦਾ ਦਾਅਵਾ ਕਰ ਰਹੀ ਹੈ, ਲੇਕਿਨ ਦੂਸਰੇ ਪਾਸੇ
ਜਿਹੜੀ ਰਿਪੋਰਟ ਵਰਲਡ ਬੈਂਕ ਦੇ ਹਵਾਲੇ ਨਾਲ ਆਈ ਹੈ ਕਿ ਕਿਵੇਂ ਭਾਰਤ ਦੇ ਵਿੱਚ ਗਰਮ ਲੋਆਂ ਚੱਲਣ ਵਾਲੀਆਂ ਨੇ। ਆਲਰੇਡੀ ਇਹ ਜਿਹੜੀ 2022 ਦੀ ਸਮਰ ਸੀ, ਇਹ ਪਿਛਲੇ ਸਾਰੇ ਰਿਕਾਰਡ ਉਹਨੇ ਤੋੜੇ 116 ਡਿਗਰੀ ਫਾਰਨਹਾਈਟ ਟੈਂਪਰੇਚਰ ਦੇ। ਔਰ ਉਸ ਰਿਪੋਰਟ ਦੇ ਵਿੱਚ ਵਰਲਡ ਬੈਂਕ ਦੀ ਇਹ ਕਿਹਾ ਗਿਆ ਹੈ ਕਿ ਵੀ ਆਉਣ ਵਾਲੇ ਦਹਾਕਿਆਂ ਦੇ ਵਿੱਚ ਇਸ ਲੈਵਲ ਦੀ ਗਰਮੀ ਹੋਏਗੀ, ਲੋਆਂ ਚੱਲਣਗੀਆਂ ਕਿ ਜਿਹੜੀ ਹਿਊਮਨ ਬਾਡੀ ਹੈ ਜੇ ਇਸ ਨੂੰ ਰੈਜ਼ਿਸਟ ਨਹੀਂ ਕਰ ਸਕੇਗੀ। ਔਰ ਉਹਨਾਂ ਨੇ ਤਾਂ ਫਿਗਰਸ ਦਿੱਤੀਆਂ ਕਿ ਕਿੰਨੇ 100 ਮਿਲੀਅਨ ਜਿਹੜੇ ਨੇ ਬੇਰੁਜ਼ਗਾਰ ਹੋਣਗੇ ਔਰ ਕਿਵੇਂ ਡੈਥਸ ਹੋਣਗੀਆਂ। ਲੇਕਿਨ ਇਹਨਾਂ ਨੇ ਸਤਪਚਨ ਸਿੰਘ ਹੋਰਾਂ ਨੇ ਕਿਹਾ ਕਿ ਰਾਜਸਥਾਨ ਦੇ ਡੈਜ਼ਰਟ ਨੂੰ ਕਿਵੇਂ ਗ੍ਰੀਨ ਬੈਲਟ 'ਚ ਬਦਲਿਆ ਗਿਆ, ਇਹ ਵੀ ਇੱਕ ਐਕਸਪੈਰੀਮੈਂਟ ਹੈ। ਕਿਉਂਕਿ ਇੱਕ ਤਾਂ ਪਾਰਟ ਜਿਹੜਾ ਪੰਜਾਬ ਦੇ ਪਾਣੀਆਂ ਦੀ ਲੁੱਟ ਹੈ ਹੀ ਹੈ, ਬੀਕਾਨੇਰ ਔਰ ਦੂਜਾ, ਲੇਕਿਨ ਉਹ ਜਿਸ ਪਾਸੇ ਵੱਲ ਇਸ਼ਾਰਾ ਕਰ ਰਹੇ ਨੇ ਉਹ ਇੱਕ ਹੋਰ ਜਿਹੜੇ ਸਮਾਜ ਸੇਵੀ ਜਿਨ੍ਹਾਂ ਨੇ ਉੱਥੇ ਕੰਮ ਕੀਤਾ ਹੈ, ਜਿਹਨੂੰ ਇੰਟਰਨੈਸ਼ਨਲੀ ਵੀ ਰੈਕਗਨਾਈਜ਼ ਕੀਤਾ ਗਿਆ, ਉਹ ਸੀ ਕਿ ਵੀ ਜਦੋਂ ਮੀਂਹ ਪੈਂਦੇ ਨੇ ਕਿਵੇਂ ਤੁਸੀਂ ਜਿਹੜਾ ਮੀਂਹ ਦਾ ਪਾਣੀ ਸਟੋਰ ਕਰਨਾ। ਅਦਰਵਾਈਜ਼ ਤਾਂ ਮੀਂਹ ਪੈ ਕੇ ਹਟ ਜਾਂਦਾ, ਉਹਨੂੰ ਤੁਸੀਂ ਕਿਵੇਂ ਡਿਫਰੈਂਟ ਥਾਵਾਂ ਤੇ ਪੌਂਡਸ ਬਣਾਏ ਗਏ, ਛੱਪੜ ਬਣਾਏ ਗਏ, ਉਹਦੇ ਨਾਲ ਕੁਛ ਉਹ ਥਾਵਾਂ ਤੇ ਜਿੱਥੇ ਬਿਲਕੁਲ ਡਰਾਈ ਲੈਂਡ ਸੀ ਉਹਨਾਂ ਨੇ ਕੀਤਾ। ਪਰ ਇਹ ਸਭ ਤਾਂ ਪੋਸੀਬਲ ਤਾਂ ਹੀ ਹੁੰਦਾ ਹੈ ਜੇ ਹਕੂਮਤ ਚਾਹੁੰਦੀ ਹੋਏ ਕਿ ਭਾਈ ਉਹਨਾਂ ਨੇ ਕਰਨਾ। ਜਿੱਥੇ ਲੁੱਟ ਖਸੁੱਟ ਔਰ ਝੂਠ ਜੇ ਲੱਖਾਂ ਮਰ ਜਾਣ, 43 ਲੱਖ ਜੇ ਕੋਵਿਡ ਨਾਲ ਮਰਿਆ ਤਾਂ ਉਹਨੂੰ ਜਿਹੜਾ ਉਹ ਕਵਰ ਅਪ ਕਰਕੇ ਕਹਿ ਰਹੇ ਨੇ ਜੀ ਦੇਖੋ ਅਸੀਂ ਦੁਨੀਆ ਨੂੰ ਵੈਕਸੀਨ ਦਿੱਤੀ ਔਰ ਮੋਦੀ ਜੀ ਨੇ ਕਨੀਨ ਭੇਜ ਦਿੱਤੀ ਟਰੰਪ ਨੂੰ, ਦੂਜੇ ਤੀਜੇ। ਸੋ ਸਤਪਚਨ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਖਾਲਿਦ ਉਮਰ ਜੀ ਨੇ ਲਿਖਿਆ ਸਾਨੂੰ ਕਿ ਜੀ ਇਹ ਉਹਨਾਂ ਨੇ ਜਿਹੜਾ ਅਸੀਂ ਇਹ ਕਿਹਾ ਕਿ ਐਸ ਜੈ ਸ਼ੰਕਰ ਨੇ ਪਾਰਲੀਮੈਂਟ 'ਚ ਖਲੋ ਕੇ ਕਿਹਾ ਕਿ ਜੀ ਇੰਡੀਆ ਨੇ ਜੇ LAC ਦੇ ਉੱਤੇ ਦਬਾਅ ਬਣਾਇਆ ਤੇ ਨਾਰਮਲ ਨਹੀਂ ਹੋਣਗੇ ਸੰਬੰਧ। ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਗਿੱਦੜ ਭਪਕੀਆਂ ਇਹਨਾਂ ਦੀਆਂ ਰਹਿਣੀਆਂ ਹੀ ਨੇ। ਔਰ ਚੀਨ ਨੇ ਜੋ ਹੀ ਉਹ ਤਾਈਵਾਨ ਤੋਂ ਫਾਰਗ ਹੋਇਆ, ਉਹਨੇ ਜਿਹੜਾ ਸਾਊਥ ਤਿੱਬਤ ਅਰੁਣਾਚਲ ਪ੍ਰਦੇਸ਼ ਔਰ ਜਿਹੜੀਆਂ ਨਾਰਥ ਈਸਟ ਦੀਆਂ ਸਟੇਟਾਂ ਨੇ 2027 ਤੱਕ ਲੈ ਲੈਣੀਆਂ ਨੇ। ਔਰ ਮੈਨੂੰ ਲੱਗਦਾ ਕਿ ਵੀ ਬਿਲਕੁਲ ਠੀਕ ਹੈ, ਕਿਉਂਕਿ ਚਾਈਨਾ ਨੂੰ ਉਹ ਔਕਸ ਹੋਏ ਕਿ ਕੁਆਡ ਹੋਏ ਉਹਦੀ ਕੋਈ ਪਰਵਾਹ ਨਹੀਂ ਹੈ। ਔਰ ਇਸ ਵੇਲੇ ਜਿਹੜਾ ਚਾਈਨਾ ਅੱਜ ਹੀ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਸਾਊਦੀ ਅਰੇਬੀਆ $40 ਬਿਲੀਅਨ ਦੀਆਂ ਡੀਲਸ, ਔਰ ਜਿਹੜਾ ਇਸਲਾਮਿਕ ਬਲਾਕ ਵੱਡੇ ਪੈਮਾਨੇ ਦੇ ਉੱਤੇ ਅਮਰੀਕਾ ਜਾਂ ਵੈਸਟਰਨ ਲੌਬੀ ਦੇ ਨਾਲ ਹੁੰਦਾ ਸੀ, ਉਸ ਦੇ ਵਿੱਚ ਵੀ ਜਿਹੜੀ ਹੈ ਵੱਡੀ ਤਬਦੀਲੀ ਹੋਈ ਹੈ। ਸੋ ਅਸੀਂ ਖਾਲਿਦ ਉਮਰ ਜੀ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਇਹੀ ਸੈਯਦ ਇਕਬਾਲ ਜੀ ਨੇ ਵੀ ਇਹੀ ਕਿਹਾ ਵੀ ਚੀਨ ਨੂੰ ਕੋਈ ਮੈਕਮੋਨ ਲਾਈਨ ਦੀ ਕੋਈ ਪਰਵਾਹ ਨਹੀਂ ਹੈ, ਜਦੋਂ ਉਹ ਚਾਹੇ ਉਸ ਨੇ ਇਹ ਸਾਰੇ ਨੂੰ ਲੈ ਲੈਣਾ। ਔਰ ਅਸੀਂ ਇਹਨਾਂ ਸਾਰਿਆਂ ਨੂੰ ਜਿਹੜਾ ਹੈ ਆਪਣਾ ਇੱਕ ਵਾਰ ਫੇਰ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਲਿਖਿਆ। ਔਰ ਅਸੀਂ ਇਹ ਤਵੱਕੋ ਵੀ ਕਰਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਵੀ ਸਾਨੂੰ ਇਸੇ ਤਰ੍ਹਾਂ ਸਾਡੇ ਵਿਊਅਰਸ ਆਪਣੀ ਇਨਪੁਟ ਦਿੰਦੇ ਰਹਿਣਗੇ। ਹੁਣ ਤੁਸੀਂ ਗੱਲ ਹਿੰਦੂ ਤਵੀ ਚਾਕੂ ਦੇ ਨਾਲ ਚੋਣ ਨਤੀਜਿਆਂ ਨੂੰ ਡਾਇਸੈਕਟ ਕਰਨਾ, ਜ਼ਾਹਰ ਹੈ ਜਿਹੜੇ ਮੈਡੀਕਲ ਫੀਲਡ ਨਾਲ ਸੰਬੰਧਿਤ ਲੋਕ ਨੇ ਉਹਨਾਂ ਨੂੰ ਪਤਾ ਹੈ ਡਾਇਸੈਕਸ਼ਨ ਕੀ ਹੁੰਦੀ ਹੈ, ਕਿਉਂਕਿ ਅਦਰਵਾਈਜ਼ ਤਾਂ ਚੀਰ ਫਾੜ, ਇੱਕ ਤਾਂ ਕਸਾਈ ਚੀਰ ਫਾੜ ਕਰਦਾ, ਉਹਨਾਂ ਤਾਂ ਇਧਰ ਲਿਵਰ ਕੱਢ ਲਿਆ, ਜਿਗਰ ਇਧਰੋਂ ਕੱਢ ਲਿਆ ਦੂਜਾ। ਪਰ ਜਿਹੜੀ ਮੈਡੀਕਲ ਸਟੂਡੈਂਟਸ ਡਾਇਸੈਕਟ ਕਰਦੇ ਨੇ ਜਦੋਂ ਖਾਸ ਤੌਰ ਤੇ ਹਿਊਮਨ ਬਾਡੀ ਨੂੰ, ਡਾਇਸੈਕਸ਼ਨ ਤਾਂ ਸ਼ੁਰੂ ਹੋ ਜਾਂਦੀ ਹੈ ਫਰੋਗ, ਰੈਬਿਟ, ਕਾਕਰੋਚਿਸ ਔਰ ਮੈਡੀਕਲ ਸਕੂਲ ਤੱਕ ਪਹੁੰਚਦੇ ਆ, ਫਿਰ ਡੈਡ ਬਾਡੀ ਦੀ ਹੁੰਦੀ। ਉਹਦੇ 'ਚ ਤੁਸੀਂ ਫਿਰ ਕੱਲਾ ਮਸਲ ਵੀ ਔਰ ਉਹਦਾ ਓਰੀਜਨ ਇਨਸਰਸ਼ਨ ਵੀ ਔਰ ਸਾਰੀ ਦੇਖਦੇ ਹੋ। ਹੁਣ ਜਿਹੜੀਆਂ ਭਾਰਤ ਦੇ ਜੇ ਹਵਾਲੇ ਨਾਲ ਦੇਖਿਆ ਜਾਏ, ਹਾਲਾਂ ਪਿਛਲੇ ਦਿਨਾਂ 'ਚ ਕਿਉਂਕਿ 6 ਦਸੰਬਰ ਨੂੰ ਜਿਸ ਦਿਨ ਅਸੀਂ ਗੱਲ ਕੀਤੀ ਕਿ ਬਾਬਰੀ ਮਸਜਿਦ ਨੂੰ ਢਾਹਿਆਂ 30 ਸਾਲ ਹੋ ਗਏ ਨੇ, ਅਸੀਂ ਇਹ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਉਹੀ ਦਿਨ ਸੀ ਕਿ 6 ਦਸੰਬਰ 1956 ਨੂੰ ਡਾਕਟਰ BR ਅੰਬੇਦਕਰ ਜਿਨ੍ਹਾਂ ਨੇ ਭਾਰਤੀ ਕਨਸਟੀਟਿਊਸ਼ਨ ਲਿਖਿਆ, ਉਹ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਸੀ। ਔਰ ਜਦੋਂ ਮੈਂ ਉਸ ਦਿਨ ਦੇ ਉੱਤੇ ਰਿਸਰਚ ਕਰ ਰਿਹਾ ਸੀ, ਮੈਨੂੰ ਡਾਕਟਰ ਅੰਬੇਦਕਰ ਦਾ ਇੱਕ ਇੰਟਰਵਿਊ ਜਿਹੜਾ ਉਹਨਾਂ ਦੇ ਜ਼ਿੰਦਗੀ ਦੇ ਅਖੀਰਲੇ ਮਹੀਨਿਆਂ ਦੇ ਵਿੱਚ BBC ਨਾਲ ਕੀਤਾ ਹੋਇਆ ਸੀ। ਹੁਣ ਸਮੱਸਿਆ ਇਹ ਹੁੰਦੀ ਹੈ ਵੀ ਇਹ ਸਾਰੇ ਕਾਪੀਰਾਈਟ ਵਾਲੀਆਂ ਚੀਜ਼ਾਂ ਨੇ, ਅਸੀਂ ਪਲੇ ਨਹੀਂ ਕਰ ਸਕਦੇ ਔਰ ਸਾਡੇ ਕੋਲ ਉਨਾ ਹੀ ਮੈਨ ਪਾਵਰ ਨਹੀਂ ਹੁੰਦੀ ਕਿ ਭਾਈ ਅਸੀਂ ਜਿਹੜੇ TV ਜਾਂ ਰੇਡੀਓ ਇੰਟਰਵਿਊ ਨੇ ਉਹਦੀ ਟਰਾਂਸਕ੍ਰਿਪਟ ਉਹਨੂੰ ਟਰਾਂਸਕ੍ਰਾਈਬ ਕਰਵਾ ਸਕੀਏ।
ਲੇਕਿਨ ਮੇਰੇ ਲਈ ਬੜਾ ਦਿਲਚਸਪ ਸੀ ਜਿਹੜੇ ਉਹਦੇ 'ਚ ਕੁਝ ਸਵਾਲ ਉਹਨਾਂ ਨੂੰ ਪੁੱਛੇ, ਔਰ ਉਹਦੇ 'ਚ ਉਹਨਾਂ ਨੇ ਪੁੱਛਿਆ ਕਿ ਵੀ ਤੁਹਾਨੂੰ ਲੱਗਦਾ ਹੈ ਵੀ ਇਹ ਇੰਡੀਅਨ ਡੈਮੋਕ੍ਰੇਸੀ ਜਿਹੜੀ ਹੈ ਇਹ ਸਰਵਾਈਵ ਕਰੇਗੀ? ਉਹਨੇ ਕਿਹਾ ਬਿਲਕੁਲ ਨਹੀਂ। ਔਰ ਫਿਰ ਉਹਨਾਂ ਨੇ ਪੁੱਛਿਆ ਵੀ ਇਹ ਕਿਉਂ? ਉਹਨਾਂ ਨੇ ਕਿਹਾ ਵੀ ਕੋਈ ਵੋਟਾਂ ਦੇ ਨਾਲ ਜਿਹੜਾ ਕੋਈ ਡੈਮੋਕ੍ਰੇਸੀ ਨਹੀਂ ਹੁੰਦੀ। ਜਦੋਂ ਤੱਕ ਸਮਾਜ ਦੇ ਵਿੱਚ ਸੋਸ਼ਲ ਔਰ ਇਕਨੋਮਿਕਲ ਲੈਵਲ ਦੇ ਉੱਤੇ ਜਿਹੜੀ ਹੈ ਉਹ ਬਰਾਬਰੀ ਨਹੀਂ ਆਉਂਦੀ, ਤੇ ਇਹ ਜਿਹੜਾ ਵੋਟ ਤਾਂ ਕੋਈ ਮਾਨੇ ਨਹੀਂ ਰੱਖਦਾ, ਇਹ ਤਾਂ ਜਿਸ ਚੰਕ ਨਾਲ ਤੁਸੀਂ ਮਰਜ਼ੀ ਜਿੱਥੋਂ ਮਰਜ਼ੀ ਪਵਾ ਲਓ। ਉਹਨਾਂ ਨੇ ਕਿਹਾ ਜੀ ਇਹਨੂੰ ਕਦੇ ਵੀ ਕਿਸੇ ਲਿਹਾਜ਼ ਨਾਲ ਵੀ ਵੈਸਟਰਨ ਜਾਂ ਅਮਰੀਕਨ ਜਾਂ ਵੈਸਟਰਨ ਡੈਮੋਕ੍ਰੇਸੀ ਦੇ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ। ਔਰ ਉਹ ਜਦੋਂ ਮੈਂ ਉਹ ਸਾਰਾ ਹੀ ਇੰਟਰਵਿਊ ਸੁਣਿਆ ਤੇ ਮੈਂ ਇੱਕ ਪਾਸੇ ਮੇਰੇ ਮਨ ਦੇ ਵਿੱਚ ਇਹ ਆਇਆ ਕਿ ਵੀ ਜਿਹੜੇ ਲੋਕ ਅੱਜ ਵੀ ਜਿਹੜਾ ਖਾਸ ਤੌਰ 'ਤੇ ਦਲਿਤ ਸਮਾਜ ਨਾਲ ਸੰਬੰਧਿਤ ਪੋਲੀਟੀਕਲ ਪਾਰਟੀਆਂ ਨੇ, ਉਹ ਜਿਸ ਕਦਰ ਗੁਣ ਗਾਇਨ ਕਰਦੀਆਂ ਨੇ ਇੰਡੀਅਨ ਕਨਸਟੀਟਿਊਸ਼ਨ ਦਾ ਔਰ ਬਾਬਾ ਸਾਹਿਬ ਉਹਨਾਂ ਨੂੰ ਡਾਕਟਰ BR ਅੰਬੇਦਕਰ ਨੂੰ, ਉਹ ਤਾਂ ਡਿਜ਼ਰਵ ਕਰਦੇ ਨੇ। ਔਰ ਮੈਂ ਸਮਝਦਾ ਵੀ ਬਾਬਾ ਸਾਹਿਬ ਅੰਬੇਦਕਰ 20ਵੀਂ ਸਦੀ ਦੇ ਬਹੁਤ ਹੀ ਰੌਸ਼ਨ ਦਿਮਾਗ, ਇੰਟੈਲੈਕਚੁਅਲ ਔਰ ਉਸ ਲੈਵਲ ਦੇ ਜਿਨ੍ਹਾਂ ਨੇ ਡਬਲ PhDs ਕੀਤੀਆਂ ਇੱਥੋਂ ਕੋਲੰਬੀਆ ਯੂਨੀਵਰਸਿਟੀ ਤੋਂ ਵੀ, ਔਰ UK ਦੇ ਵਿੱਚ ਜਿਹੜੀ ਉਹਨਾਂ ਦੀ ਖਾਸ ਇਕਨੋਮਿਕਸ ਦੇ ਉੱਤੇ PhD ਸੀ, ਲਾਅ ਦੇ ਉੱਤੇ ਸੀ। ਸੋ ਬਹੁਤ, ਔਰ ਉਹਨਾਂ ਨੂੰ ਸਵੇਰ ਤੋਂ ਸ਼ਾਮ ਤੱਕ, ਰਾਤ ਸੌਣ ਤੋਂ ਪਹਿਲਾਂ ਵੀ ਕਈ ਵਾਰ ਅਰਲੀ ਮਾਰਨਿੰਗ ਤੱਕ ਪੜ੍ਹਨ ਦਾ ਹੀ ਸ਼ੌਕ ਸੀ। ਔਰ ਉਹਨਾਂ ਦੀ ਇੱਕ ਲਾਈਫ ਉਹ ਕਦੇ ਵੀ ਉਹਨੂੰ ਸਿਰਫ ਸਮੇਟ ਕੇ ਰੱਖ ਦਿੱਤਾ ਜਾਂਦਾ ਹੈ ਦਲਿਤਾਂ ਦੇ ਮਸੀਹੇ ਦੇ ਤੌਰ 'ਤੇ। ਮੈਂ ਸਮਝਦਾ ਵੀ ਡਾਕਟਰ BR ਅੰਬੇਦਕਰ ਨੇ ਬਹੁਤ ਵੱਡਾ, ਜੇ ਅੱਜ ਵਿਮਨ ਦੇ ਕੋਲ, ਔਰਤਾਂ ਕੋਲ ਵਿਦਨ ਦਾ ਸਿਸਟਮ ਉੱਥੇ ਪ੍ਰੋਪਰਟੀ ਦਾ ਰਾਈਟ ਹੈ, ਵੋਟ ਦਾ ਹੱਕ ਹੈ, ਜਾਂ ਦੂਜਾ ਈਵਨ ਨਹਿਰੂ ਵੀ ਬੋ ਕਰ ਰਿਹਾ ਸੀ ਜਿਹੜੇ ਟ੍ਰੈਡੀਸ਼ਨਲ, ਕਿਉਂਕਿ ਈਵਨ ਕਾਂਸਟੀਟਿਊਂਟ ਅਸੈਂਬਲੀ 'ਚ ਵੀ ਭਾਵੇਂ ਉਹਦੇ 'ਚ ਕਾਂਗਰਸ ਦੀ ਮੈਜੋਰਿਟੀ ਸੀ, ਕਾਂਸਟੀਟਿਊਸ਼ਨ ਤਾਂ ਉਦੋਂ ਹੀ ਡਿਸਕਸ ਹੋ ਰਿਹਾ ਸੀ। ਲੇਕਿਨ ਜਿਹੜੀ ਸੋਚ ਟ੍ਰੈਡੀਸ਼ਨਲ ਰੂੜੀਵਾਦੀ, ਹਿੰਦੂਵਾਦੀ ਜਾਂ ਮਨੂਵਾਦੀ ਹੈ, ਉਹ ਬਹੁਤ ਹਾਵੀ ਸੀ। ਔਰ ਡਾਕਟਰ ਅੰਬੇਦਕਰ ਤਾਂ ਇੱਕ ਚੇਅਰ ਕਰ ਰਹੇ ਸੀ ਉਸ ਅਸੈਂਬਲੀ ਨੂੰ। ਅਲਟੀਮੇਟਲੀ ਜਦੋਂ ਵੀ ਕੋਈ ਪ੍ਰਪੋਜ਼ਲ ਆਉਂਦੀ ਸੀ, ਜੇ ਆਇਆ ਕਿ ਜੀ ਐਡਲਟ ਫਰੈਂਚਾਈਜ਼ ਹਰ ਮਰਦ ਔਰ ਔਰਤ ਨੂੰ, ਜਾਂ ਦੂਜਾ, ਤੇ ਰਵਾਇਤੀ ਜਿਹੜੀ ਹਿੰਦੂਤਵੀ ਸੋਚ ਵਾਲੇ ਕਾਂਗਰਸ 'ਚ ਬੈਠੇ ਹੋਏ ਸੀ, ਉਹ ਤਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਸਮਝਦੇ ਸੀ ਵੀ ਸਾਡੇ ਸ਼ਾਸਤਰਾਂ ਦੇ ਮੁਤਾਬਕ ਨਹੀਂ ਨੇ। ਔਰ ਇਹੀ ਨਹੀਂ ਕਿ ਉਦੋਂ ਸਮਝਦੇ ਸੀ, ਉਸ ਤੋਂ ਪਹਿਲਾਂ ਵੀ ਜਦੋਂ ਅੰਗਰੇਜ਼ਾਂ ਨੇ ਮਿਨੀਮਮ ਮੈਰਿਜ ਏਜ ਜਿਹੜੀ ਹੈ ਉਹ 14 ਸਾਲ ਕੀਤੀ, ਜਿਹੜੀ ਹੈ 16 ਸਾਲ ਕੀਤੀ, ਤਾਂ ਉਹਦੇ 'ਤੇ ਬਹੁਤ ਰੌਲਾ ਪਿਆ ਔਰ ਉਹਦਾ ਬਹੁਤ ਵਿਰੋਧ ਕੀਤਾ ਗਿਆ ਕਿ ਜੀ ਇਹ ਤਾਂ ਸਾਡੀ ਜਿਹੜੀ ਹੈ ਉਹ ਹਿੰਦੂ ਪਰੰਪਰਾ ਦਾ ਜਿਹੜਾ ਹੈ ਉਹ ਮਜ਼ਾਕ ਬਣਾਇਆ ਜਾ ਰਿਹਾ। ਕਿਉਂਕਿ ਬਹੁਤ ਵਾਰ ਮੈਂ ਹੁਣ, ਹਾਲਾਂਕਿ ਟੌਪਿਕ ਡਿਫਰੈਂਟ ਚੱਲ ਰਿਹਾ, ਪਰ ਮੈਨੂੰ ਜਦੋਂ ਕੋਈ ਕਾਂਟੈਕਸਟ 'ਚ ਗੱਲ ਯਾਦ ਆਉਂਦੀ ਹੈ ਤਾਂ ਮੇਰਾ ਹੁੰਦਾ ਵੀ ਸਾਡੇ ਵਿਊਅਰਸ ਲਈ ਲਾਭਕਾਰੀ ਹੋਏਗਾ। ਬਹੁਤ ਵਾਰ ਜਿਹੜਾ ਇਹ ਵੀ ਪ੍ਰਚਾਰਿਆ ਜਾਂਦਾ ਹੈ ਕਿ ਜੀ ਜਿਹੜੇ ਬਾਲ ਵਿਆਹ ਸ਼ੁਰੂ ਹੋਏ ਇੰਡੀਆ ਦੇ ਵਿੱਚ, ਜਿਹਨੂੰ ਕੰਨਿਆਦਾਨ ਕਿਹਾ ਜਾਂਦਾ ਹੈ, ਕਿਉਂਕਿ ਲੜਕੀ ਦੇ ਲਈ ਵੀ ਉੱਥੋਂ ਹੀ ਸ਼ੁਰੂ ਉਹਨਾਂ ਦਾ ਸਫ਼ਰ ਹੁੰਦਾ ਹੈ ਕਿ ਇਹ ਪਹਿਲਾਂ ਸ਼ਿਸ਼ੂ ਹੈ, ਇਹ ਬਾਲਿਕਾ ਹੈ, ਇਹ ਕੰਨਿਆ ਹੈ, ਫਿਰ ਯੁਵਤੀ ਹੈ, ਫਿਰ ਪ੍ਰੌੜ ਹੈ, ਫਿਰ ਵਿਰਧ ਹੈ। ਇਹ 7-8 ਨਾਂ ਨੇ ਉਹਦੀ ਉਮਰ ਦੇ ਲਿਹਾਜ਼ ਨਾਲ। ਔਰ ਉਹਦੇ ਜਿਹੜੇ ਵਿਆਹ ਹੈ, ਜਿਹੜਾ ਮਨੂ ਸਮ੍ਰਿਤੀ ਦੇ ਮੁਤਾਬਕ, ਉਹ ਜਦੋਂ ਉਹ ਕੰਨਿਆ ਰੂਪ ਦੇ ਵਿੱਚ ਹੈ, ਅਜੇ ਉਹ ਯੁਵਤੀ ਨਹੀਂ ਬਣੀ। ਸੋ ਕੰਨਿਆ ਦਾ ਨੂੰ ਡਿਫਾਈਨ ਇਵੇਂ ਕੀਤਾ ਗਿਆ। ਔਰ ਮਨੂ ਨੇ ਇਹ ਕਿਹਾ ਵੀ ਜਿਸ ਕੰਨਿਆ ਦਾ ਪਹਿਲਾ ਪੀਰੀਅਡ ਮੈਸਟਰੂਏਸ਼ਨ ਆਪਣੇ ਮਾਪਿਓ ਦੇ ਘਰ 'ਚ ਹੋਏ, ਉਹਦੀਆਂ 21 ਕੁਲਾਂ ਜਿਹੜੀਆਂ ਨੇ ਉਹ ਗਰਕ ਹੋ ਜਾਂਦੀਆਂ ਨੇ। ਸੋ ਮਤਲਬ ਇਹ ਹੈ ਵੀ ਜਿਹੜਾ ਇਹ ਪ੍ਰਚਾਰਿਆ ਗਿਆ ਕਿ ਜੀ ਕਿਉਂਕਿ ਹਮਲਾਵਰ ਆਉਂਦੇ ਸੀ, ਉਹ ਚੁੱਕ ਕੇ ਲੈ ਜਾਂਦੇ ਸੀ ਔਰ ਫਿਰ ਬਾਅਦ 'ਚ ਉਹਦੇ ਘਰ ਵਾਲੇ ਐਕਸੈਪਟ ਨਹੀਂ, ਇਸ ਲਈ ਉਹਨਾਂ ਨੇ ਜਿਹੜਾ ਉਹ ਛੋਟੇ ਕੁੜੀਆਂ ਦੇ ਵਿਆਹ ਕਰਨ ਦੀ ਗੱਲ। ਇਹ ਮੰਨੂ ਦੀ ਲਿਖਤ ਹੈ ਕਿ ਭਾਈ 21 ਕੁਲਾਂ ਉਹਦੀਆਂ ਤਬਾਹ ਹੋ ਜਾਣਗੀਆਂ। ਸੋ ਇਹੀ ਕਾਰਨ ਸੀ ਕਿ ਜਿਹੜੇ ਉਹ ਵਿਆਹ ਨੇ ਉਹ ਉਸ ਦੇ ਵਿੱਚ, ਔਰ ਜਦੋਂ ਅੰਗਰੇਜ਼ਾਂ ਨੇ ਉਸ ਨੂੰ ਮਿੱਥਿਆ ਤਾਂ ਉਹਨਾਂ ਨੇ ਵਿਰੋਧ ਕੀਤਾ। ਬੜੇ ਬੜੇ ਈਵਨ ਜਿਨ੍ਹਾਂ ਨੂੰ ਬਾਲ ਗੰਗਾਧਰ ਤਿਲਕ ਔਰ ਗੋਖਲੇ ਔਰ ਬੜੇ ਰੈਵੋਲੂਸ਼ਨਰੀ ਕਿਹਾ ਜਾਂਦਾ ਹੈ, ਇਹ ਸਭ ਤੋਂ। ਸੋ ਇਹ ਸਾਰਾ ਹੀ ਜਿਹੜਾ ਸੀ ਕਿ ਜੀ ਹਮਲਾਵਰਾਂ ਕਰਕੇ ਇਹ ਸ਼ੁਰੂ ਹੋਇਆ, ਇਹ ਵੀ ਬਿਲਕੁਲ ਗਲਤ। ਫਿਰ ਅੱਜ ਸਾਨੂੰ ਇਹ ਅੰਦਾਜ਼ਾ ਨਹੀਂ ਹੋਏਗਾ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਔਰਤਾਂ ਨੂੰ ਉਹਨਾਂ ਦੀ ਪਤੀ ਦੇ ਨਾਲ ਜਿਹੜਾ ਚਿਖਾ ਦੇ ਉੱਤੇ ਜ਼ਬਰਦਸਤੀ ਸਾੜ ਦਿੱਤਾ ਜਾਂਦਾ, ਜਿਹਨੂੰ ਸਤੀ ਪ੍ਰਥਾ ਕਿਹਾ ਜਾਂਦਾ ਹੈ। ਕਿਉਂਕਿ ਸਤੀ ਦਾ ਵਿਧਾਨ ਸ਼ਾਸਤਰਾਂ 'ਚ ਹੈ, ਮਨੂ ਦੇ ਮੁਤਾਬਕ ਹੈ। ਜਦੋਂ ਅੰਗਰੇਜ਼ਾਂ ਨੇ ਕਾਨੂੰਨ ਬਣਾਇਆ ਸਤੀ ਦੇ ਖਿਲਾਫ ਤੇ ਉਹ ਬਿਲਕੁਲ ਵਿਰੋਧ ਹੋਇਆ। ਔਰ ਅੱਜ ਵੀ
ਰਾਜਸਥਾਨ ਦੇ ਵਿੱਚ ਜਿਹੜੇ ਨੇ ਉਹ ਹਜ਼ਾਰਾਂ ਦੀ ਗਿਣਤੀ 'ਚ ਸਤੀ ਮੰਦਰ ਨੇ, ਉਹਨੂੰ ਤਾਂ ਦੇਵੀ ਬਣਾ ਕੇ ਪੂਜਦੇ ਨੇ। ਔਰ ਇੱਕ 80s ਦੇ ਵਿੱਚ ਬੜਾ ਕੇਸ ਕੁੰਵਰ ਰੂਪ ਕੇਸ, ਇੱਕ ਵੱਡੇ ਟਰਾਂਸਪੋਰਟਰ ਦੀ ਬੇਟੀ ਨੂੰ ਜਿਹੜਾ ਰਾਜਸਥਾਨ ਦੇ ਵਿੱਚ ਜਿਉਂਦੇ ਜਿਹੜਾ ਉਹਦੇ ਪਤੀ ਦੀ ਚਖਾ ਦੇ ਉੱਤੇ ਸੁੱਟ ਦਿੱਤਾ ਗਿਆ ਸੀ। ਸੋ ਇਹ ਰੈਫਰ ਕਰਨਾ ਜ਼ਰੂਰੀ ਹੈ ਕਿ ਜਦੋਂ ਅਸੀਂ ਈਵਨ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਵੋਟ ਦਾ ਹੱਕ ਮਿਲਣਾ, ਬਰਾਬਰੀ ਦਾ ਹੱਕ ਮਿਲਣਾ, ਉਹ ਤਾਂ ਮਨੂੰ ਔਰ ਬ੍ਰਾਹਮਣਵਾਦੀਆਂ ਨੂੰ ਤਾਂ ਤਕਲੀਫ ਸੀ। ਈਵਨ ਜਦੋਂ ਸ਼ੂਦਰਾਂ ਦੀ ਐਜੂਕੇਸ਼ਨ ਦੀ ਗੱਲ ਆਈ ਅੰਗਰੇਜ਼ਾਂ ਦੇ ਜ਼ਮਾਨੇ 'ਚ, ਔਰ ਮੈਂ ਲਫ਼ਜ਼ ਬ੍ਰਾਹਮਣ ਦਾ ਕੋਟ ਅਨਕੋਟ ਕਹਿ ਰਿਹਾ ਸ਼ੂਦਰ, ਅਸੀਂ ਤਾਂ ਇਸ ਦੇ ਵਿੱਚ ਨਹੀਂ ਬਿਲਕੁਲ ਯਕੀਨ ਕਰਦੇ। ਤੇ ਸਭ ਤੋਂ ਵੱਡਾ ਵਿਰੋਧ ਕਰਨ ਵਾਲੇ ਇਹੀ ਵੱਡੇ ਜਿਹੜੇ ਇਹਨਾਂ ਦੇ, ਜਿਨ੍ਹਾਂ ਨੂੰ ਇਹ ਬੜੇ ਥਿੰਕਰ ਕਹਿੰਦੇ ਨੇ, ਗੋਖਲੇ ਔਰ ਬਾਲ ਗੰਗਾਧਰ ਤਿਲਕ ਔਰ ਦੂਜੇ ਵੀ, ਇਹ ਤਾਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਬ੍ਰਾਹਮਣ ਦੇ ਨਾਲ ਆ ਕੇ ਸ਼ੂਦਰ ਬੈਠ ਜਾਏ? ਔਰ ਦੂਜਾ ਇਹ ਤਾਂ ਵਰਣ ਆਸ਼ਰਮ ਸਾਡਾ ਹਿੱਸਾ ਹੈ, ਜਿਹੜਾ ਸਾਡੀ ਸਮਾਜ ਦੇ ਵਿੱਚ ਇਹਨਾਂ ਨੂੰ ਕੋਈ ਹੱਕ ਹਾਸਲ ਨਹੀਂ ਹੈ ਅੰਗਰੇਜ਼ਾਂ ਨੂੰ ਕਿ ਉਹਦੇ 'ਚ ਦਖਲ ਅੰਦਾਜ਼ੀ ਕਰਨ। ਸੋ ਉਸ ਕੌਨਟੈਕਸਟ ਦੇ ਵਿੱਚ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਜਾਂ ਬੈਕਵਰਡ ਕਲਾਸ ਜਾਂ ਬਾਅਦ ਦੇ ਵਿੱਚ OBC ਔਰ ਉਹ ਸਾਰੇ ਦਾ ਸ਼ਾਮਲ ਹੋਣਾ, ਉਹਨਾਂ ਨੂੰ ਵੋਟ ਦਾ ਹੱਕ ਦੇਣਾ, ਦੂਜਾ ਇਹ ਬਹੁਤ ਵੱਡੀ ਗੱਲ ਸੀ। ਔਰ ਉਹਦੇ 'ਚ ਕੁਝ ਮੁੱਦਿਆਂ ਦੇ ਉੱਤੇ ਡਾਕਟਰ ਅੰਬੇਦਕਰ ਇਕੱਲਾ ਇਹ ਨਹੀਂ ਵੀ ਉਹਨਾਂ ਨੇ ਸ਼ੂਦਰਾਂ ਦੇ ਹੱਕਾਂ ਲਈ, ਔਰਤਾਂ ਦੇ ਹੱਕਾਂ ਦੇ ਲਈ ਜੇ ਉਹ ਨਾ ਖਲੋਂਦੇ ਤੇ ਇਹ ਜਿਹੜੀ ਸੋ ਕਾਲਡ ਇਕੁਆਲਿਟੀ ਵੀ ਆ। ਲੇਕਿਨ ਇਹਦੇ ਬਾਵਜੂਦ ਡਾਕਟਰ BR ਅੰਬੇਦਕਰ ਦਾ ਇਹ ਸੀ ਕਿ ਕਨਸਟੀਟਿਊਸ਼ਨ ਨੇ ਕੰਮ ਨਹੀਂ ਕਰਨਾ ਕਿਉਂਕਿ ਬ੍ਰਾਹਮਣ ਦੀ ਸੋਚ ਹਾਵੀ ਹੈ। ਔਰ ਉਹਨਾਂ ਦਾ ਇਹ ਕਹਿਣਾ ਸੀ ਕਿ ਜਦੋਂ ਤੱਕ ਇਹ ਹਿੰਦੂ ਵਾਲੇ ਵੇਦ ਸ਼ਾਸਤਰ, ਇਹਨਾਂ ਦੇ ਗ੍ਰੰਥ ਸਾੜ ਨਹੀਂ ਦਿੱਤੇ ਜਾਂਦੇ, ਖਤਮ ਨਹੀਂ ਕਰ ਦਿੱਤੇ ਜਾਂਦੇ, ਉਦੋਂ ਤੱਕ ਇਸ ਸਮਾਜ ਦੇ ਵਿੱਚ ਬਰਾਬਰੀ ਨਹੀਂ ਹੋ ਸਕਦੀ। ਸੋ ਇਹ ਮੈਂ ਸਮਝਦਾ ਵੀ ਜ਼ਰੂਰੀ ਹੈ ਵੀ ਚੀਰ ਫਾੜ ਕਰਨ ਤੋਂ ਪਹਿਲਾਂ, ਕਿਉਂਕਿ ਸਾਰੇ ਸਾਡਾ ਇੱਕ ਵੱਡਾ ਹਿੱਸਾ ਉੱਥੋਂ ਦਾ ਸਿਸਟਮ ਕਿਵੇਂ ਵਰਕ ਕਰਦਾ ਹੈ, ਅੱਜ ਵੀ ਕਿਵੇਂ ਜਿਹੜੀ ਹੈ ਜ਼ਾਤ ਪਾਤ, ਕੁਨਬਾ ਪ੍ਰਸਤੀ ਨੂੰ ਕਿਵੇਂ ਇਸਤੇਮਾਲ ਕੀਤਾ ਜਾਂਦਾ ਹੈ, ਵੋਟ ਦੇ ਨਾਂ ਥੱਲੇ ਕਿਵੇਂ ਨੋਟ ਵੰਡੇ ਜਾਂਦੇ ਨੇ, ਕਿਸ ਲੈਵਲ ਦੀਆਂ ਹੇਰਾ ਫੇਰੀਆਂ ਹੁੰਦੀਆਂ ਨੇ। ਤੇ ਹੁਣ ਤਾਂ ਜਦੋਂ ਇਹ ਕਹਿਣਾ ਹੋਏ ਕਿ ਕੌਣ ਜਿੱਤ ਗਿਆ, ਤਾਂ ਪਹਿਲਾਂ ਸਾਡੇ ਵੀਰ ਸਤਪਾਲ ਸਿੰਘ ਪੁਰੇਵਾਲ EVM ਜ਼ਿੰਦਾਬਾਦ ਕਹਿੰਦੇ ਨੇ, ਔਰ ਕਿ ਭਾਈ EVM 'ਚ ਉਹਨਾਂ ਨੇ ਕੀ ਕਿੱਥੇ ਕੀਤਾ, ਕਦੋਂ ਕਰਨਾ ਹੈ, ਕਿਹਨੂੰ ਜਿਹੜਾ ਉਹ ਕੈਲੀਬਰ ਕਰਕੇ ਕੈਲੀਬ੍ਰੇਟ ਕਰਕੇ ਜਿਹੜਾ 1 ਡਿਗਰੀ ਥੱਲੇ ਕਰਕੇ ਜਿਤਾ ਦੇਣਾ, ਕਿੱਥੇ ਹਰਾ ਦੇਣਾ। ਔਰ ਇਹ ਅੱਜ ਤੱਕ ਵੀ ਇਸ ਦੀ ਕੋਈ ਕਲੈਰਿਟੀ ਨਹੀਂ ਹੈ। ਲੇਕਿਨ ਫਿਰ ਵੀ ਕਿਉਂਕਿ ਜਦੋਂ ਕੁਝ ਵਾਪਰ ਰਿਹਾ ਹੁੰਦਾ ਹੈ, ਲੋਕਾਂ ਦੀ ਇੱਕ ਕਿਉਰਿਓਸਿਟੀ ਪੈਦਾ ਕੀਤੀ ਜਾਂਦੀ ਹੈ। ਔਰ ਤੁਸੀਂ ਦੇਖੋਗੇ ਕਿ ਗੁਜਰਾਤ ਚੋਣਾਂ ਦੇ ਦੌਰਾਨ, ਹਿਮਾਚਲ ਜਿੱਥੇ ਹੋਈਆਂ, ਦਿੱਲੀ ਮਿਊਨਿਸਪਲ ਕਮੇਟੀ ਦੀਆਂ, ਔਰ UP ਬਿਹਾਰ ਦੇ ਵਿੱਚ ਕੁਝ ਸੀਟਾਂ ਦੇ ਉੱਤੇ ਜਿਹੜੀਆਂ ਨੇ ਬਾਈ ਇਲੈਕਸ਼ਨ ਸੀ, MP ਦੀਆਂ, ਕੁਝ ਦੇ ਵਿੱਚ MLA ਦੀਆਂ ਸੀ। ਔਰ ਉਹਦੇ 'ਚ ਪਹਿਲਾਂ ਇੱਕ ਖਾਸ ਦਿਲਚਸਪੀ ਪੈਦਾ ਕੀਤੀ। ਔਰ ਜਿਹੜਾ ਇਹ 600 ਤੋਂ 800 ਤੱਕ ਜਿਹੜੇ ਇਹਨਾਂ ਦੇ ਮੀਡੀਆ ਚੈਨਲ ਨੇ ਔਰ ਦੂਸਰੇ ਨੇ, ਇਹ ਵੀ ਇੱਕ ਜਿਹੜਾ ਇੱਕ ਤਰੀਕਾ ਹੈ, ਇਹਨੂੰ ਮੈਂ ਚੋਣ ਸਰਕਸ ਕਹਿੰਦਾ, ਕਿਉਂਕਿ ਸਰਕਸ ਜਦੋਂ ਅਸੀਂ ਈਵਨ ਰੋਮਨ ਐਮਪਾਇਰ ਵੱਲ ਦੇਖਦੇ ਹਾਂ ਤੇ ਉਹਦੇ 'ਚ ਇੱਕ ਕਹਾਣੀ ਮੈਨੂੰ ਹੁਣ ਐਗਜ਼ੈਕਟ ਤਾਂ ਯਾਦ ਨਹੀਂ ਹੈ ਕਿ ਜਿੱਥੇ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਉਹਨਾਂ ਦਾ ਕੋਈ ਹੱਲ ਨਹੀਂ ਸੀ, ਬੇਚੈਨੀ ਸੀ, ਔਰ ਉਹਨੂੰ ਕਿੰਗ ਵੀ ਪਰੇਸ਼ਾਨ ਸੀ। ਤਾਂ ਉਹਦੇ ਕਿਸੇ ਸਿਆਣੇ ਵਜ਼ੀਰ ਨੇ ਉਹਨੂੰ ਇਹ ਰਾਏ ਦਿੱਤੀ ਕਿ ਵੀ ਇੱਕ ਤਰੀਕਾ ਹੈ ਜਿਹਦੇ 'ਚ ਲੋਕਾਂ ਨੂੰ ਤੁਸੀਂ ਭੁਲਾ ਸਕਦੇ ਹੋ, ਭਟਕਾ ਸਕਦੇ ਹੋ, ਜਾਂ ਉਹ ਉਹਨਾਂ ਦੀਆਂ ਸਮੱਸਿਆਵਾਂ ਤੋਂ ਖੁਦ ਹੀ ਅੱਖ ਚੁਰਾ ਸਕਦੇ। ਉਹਨੇ ਕਿਹਾ ਜੀ ਸਰਕਸ, ਕਿ ਵੀ ਤੁਸੀਂ ਲਾ ਦਿਓ ਇਸ ਕੰਮੇ, ਉਹ ਬਾਂਦਰਾਂ ਦਾ ਨਾਚ ਹੋ ਰਿਹਾ, ਕਿਤੇ ਰਿਚ ਨੱਚ ਰਿਹਾ, ਕਿਤੇ ਕੋਈ ਹੋ ਰਿਹਾ। ਸੋ ਇਹ ਕਿਹਾ ਜਾਂਦਾ ਹੈ ਕਿ ਸਰਕਸਿਸ ਦਾ ਜਿਹੜਾ ਦੀ ਸ਼ੁਰੂਆਤ ਹੈ ਇਸ ਤਰੀਕੇ ਦੇ ਨਾਲ ਹੁੰਦੀ। ਤੇ ਜਿਸ ਹਿੱਸੇ 'ਚੋਂ ਅਸੀਂ ਆਏ ਹਾਂ ਉੱਥੇ ਤਾਂ ਰੋਜ਼ ਹੀ ਬਾਂਦਰ ਦਾ ਨਾਚ ਹੁੰਦਾ ਹੈ, ਰੋਜ਼ ਕੋਈ ਨਾ ਕੋਈ ਸਰਕਸ ਲੱਗੀ ਹੁੰਦੀ ਹੈ, ਤਮਾਸ਼ਾ, ਬਿਆਨਬਾਜ਼ੀਆਂ, ਝੂਠ, ਪਾਰਲੀਮੈਂਟ ਦੇ ਤੋਂ ਲੈ ਕੇ ਥੱਲੇ ਤੱਕ ਕੋਈ ਵੱਡਾ ਮਦਾਰੀ, ਕੋਈ ਛੋਟਾ ਮਦਾਰੀ, ਔਰ ਜਿਹੜੇ ਉਹ ਸਾਰੇ ਕਰਨ ਵਾਲੇ ਨੇ, ਕੋਈ ਬੜਾ ਚੋਰ, ਕੋਈ ਛੋਟਾ ਚੋਰ। ਔਰ ਜਦੋਂ ਦਾ ਇਹ ਹਿੰਦੂ ਤਵੀਆਂ ਦੇ ਹੱਥ ਆਈ ਹੈ ਨੌਟੰਕੀ, ਉਹਨਾਂ ਦੇ ਵਿੱਚ ਤਾਂ ਫਿਰ ਇਕੱਲਾ ਇਹੀ ਨਹੀਂ ਕਿ ਵੀ ਇਹ ਕੋਈ ਉਹਦੇ 'ਚ ਸਰਕਸ ਕਰਤਬ ਦਿਖਾਉਂਦੇ ਨੇ, ਜੁਮਲਾਬਾਜ਼ੀ। ਔਰ ਤੁਸੀਂ ਕਿਸ ਲੈਵਲ ਦੇ ਜੁਮਲੇ ਸੁਣੇ 2014 ਤੋਂ ਪਹਿਲਾਂ, ਡੀਕਦੇ ਰਹੇ ਕਿ ਬਈ 15-15 ਲੱਖ ਸਵਿਸ ਬੈਂਕਾਂ 'ਚੋਂ ਕਾਲਾ ਧਨ ਆਉਣਾ ਸਾਡੇ ਖਾਤਿਆਂ 'ਚ ਆਏਗਾ। ਤਾਂ ਔਰ ਬੜੀ ਆਸਾਨੀ ਨਾਲ ਇਸ मर्डर जोड़ी दे नंबर 2 मोदी और अमित शाह ने क्या रहे, वो तो एक जुमला था।
ਸੋ ਜੁਮਲੇਬਾਜ਼ੀਆਂ, ਝੂਠ, ਈਵਨ ਅਸੀਂ ਜ਼ਿਕਰ ਕੀਤਾ ਸੀ ਕਿ 2019 ਦੀਆਂ ਚੋਣਾਂ ਜਿੱਤਣ ਦੇ ਲਈ ਕਿਵੇਂ ਪੁਲਵਾਮਾ ਅਟੈਕ ਖੁਦ ਸਟੇਟ ਕੀਤਾ ਗਿਆ, 40-42 ਆਪਣੇ ਹੀ CRPF ਦੇ ਦੂਜੇ ਮਰਵਾ ਕੇ, ਉਹ ਵੀ ਵਿਚਾਰੇ ਗਰੀਬ ਬੈਕਵਰਡ ਕਲਾਸ ਜਾਂ ਸਿੱਖ ਜਾਂ ਦਲਿਤ। ਜੀ ਬਾਲਾਕੋਟ ਦਾ ਡਰਾਮਾ ਕੀਤਾ ਗਿਆ ਕਿ ਜੀ ਉੱਥੇ ਅਸੀਂ ਕੈਂਪ ਡਿਸਟਰੋਏ ਕਰਤੇ ਦੂਜੇ, ਔਰ ਉਹਨੂੰ ਫਿਰ ਜਿਸ ਲੈਵਲ ਤੇ ਪ੍ਰਚਾਰਿਆ ਗਿਆ, ਮੋਦੀ ਜੀ ਜੀਤ ਗਏ। ਹੁਣ ਚੀਨ ਦੇ 2020 ਦੇ ਵਿੱਚ ਜੋ ਚੀਨ ਤੋਂ ਜੁੱਤੀਆਂ ਖਾਧੀਆਂ, 2000 ਸਕੁਅਰ ਕਿਲੋਮੀਟਰ ਟੈਰੀਟਰੀ ਸਰੈਂਡਰ ਕੀਤੀ ਹੈ, ਉਹ ਤੁਹਾਨੂੰ ਇਹਨਾਂ ਸਾਰੀਆਂ ਹੀ ਇਹਨਾਂ ਦੋ ਸੂਬਿਆਂ ਦੀਆਂ ਚੋਣਾਂ ਸੀ ਜ਼ਾਹਰ ਹੈ। ਔਰ ਦਿੱਲੀ ਮਿਊਨਿਸਪਲ ਕਮੇਟੀ, ਕਿਉਂਕਿ ਦਿੱਲੀ ਦੀ ਆਬਾਦੀ ਆਲਮੋਸਟ ਉਨੀ ਕੀ ਹੈ ਜਿੰਨੀ ਹਿਮਾਚਲ ਪ੍ਰਦੇਸ਼ ਦੀ ਹੈ, ਔਰ ਹੁਣ ਤੱਕ ਇਹ ਹੈ ਕਿ ਵੀ ਦਿੱਲੀ ਅਸੈਂਬਲੀ ਜਿਹੜੀ ਤਾਂ ਆਨਸਰੇਬਲ ਹੈ ਟੂ ਦਾ ਲੈਫਟੀਨੈਂਟ ਗਵਰਨਰ, ਉਹ ਤਾਂ ਉਹਨਾਂ ਨੇ ਪਾਵਰ ਸੈਂਟਰ ਕੋਲ ਹੀ ਰੱਖੀ ਹੋਈ ਹੈ। ਤੇ ਮਿਊਨਿਸਪਲ ਪਹਿਲਾਂ ਇੱਕ ਜ਼ਮਾਨੇ 'ਚ ਉਹਦੇ 3 ਹਿੱਸੇ ਕਰ ਦਿੱਤੇ ਗਏ ਸੀ, ਸੁਬਰ ਇੱਧਰ, ਇਹਨਾਂ ਨੇ ਇੱਕੋ ਕਰ ਦਿੱਤਾ। ਔਰ ਦਿੱਲੀ ਮਿਊਨਿਸਪਲ ਕਮੇਟੀ ਦੇ ਉੱਤੇ ਜਿਹੜਾ ਲਗਾਤਾਰਤਾ ਨਾਲ ਪਿਛਲੇ 15 ਸਾਲਾਂ ਤੋਂ ਬੀਜੇਪੀ ਦਾ ਕੰਟਰੋਲ ਸੀ ਔਰ ਉਹਦੀ ਅਹਿਮੀਅਤ, ਦਿੱਲੀ ਦੀ ਅਹਿਮੀਅਤ ਹੈ ਹੀ। ਹਾਲਾਂਕਿ ਦਿੱਲੀ ਦਾ ਜਿਹੜਾ ਲਾਅ ਐਂਡ ਆਰਡਰ ਹੈ, ਈਵਨ ਦਿੱਲੀ ਦੀ ਸਟੇਟ ਗਵਰਨਮੈਂਟ ਦੇ ਕੋਲ ਨਹੀਂ ਹੈ, ਉਹ ਸੈਂਟਰ ਦੇ ਕੋਲ ਹੈ। ਸੋ ਉਹ ਤਾਂ ਐਵੇਂ ਇੱਕ ਟਕਵਾਂਜਿਆ ਖੜਾ ਕੀਤਾ ਹੋਇਆ। ਹੁਣ ਇਹ ਵੀ ਬੜੀਆਂ ਅਹਿਮੀਅਤ ਵਾਲੀ ਇਲੈਕਸ਼ਨ ਸੀ, ਜਿਹਦੇ 'ਚ ਇਹਨਾਂ ਦੇ ਸਾਰੇ MP ਤੇ ਦੂਜੇ ਮਿਨਿਸਟਰ ਔਰ ਬੜੇ ਹੋਰਡਿੰਗ ਮੋਦੀ ਦੇ ਲਾ ਕੇ ਵੇਚਿਆ ਜਾ ਰਿਹਾ ਸੀ। ਗੁਜਰਾਤ, ਜਿੱਥੇ ਕਿ ਕਾਫੀ ਇਹ ਪੂਰੀ ਕਰੂਸ਼ਲ ਲਾਈਨ ਸੀ ਕਿ ਗੱਲ ਕਿੱਧਰ ਨੂੰ ਜਾਏਗੀ, ਇਸ ਵਾਰ ਉਹ ਕਾਫੀ ਬਦਨਾਮ ਸੀ। ਪਿੱਛੇ ਜੇ ਇੱਕ ਪੁਲ ਵੀ ਡਿੱਗ ਪਿਆ ਜਿਹੜਾ ਅੰਗਰੇਜ਼ਾਂ ਦੇ ਜ਼ਮਾਨੇ ਦਾ ਬਣਾਇਆ ਹੋਇਆ, ਔਰ ਬਹੁਤ ਸਾਰਾ ਨੁਕਸਾਨ ਹੋਇਆ। ਸੋ ਉਸ ਸਾਰੇ ਦੇ ਚੱਲਦੇ ਆ ਜਿਹੜੇ ਮੈਂ ਬਹੁਤ ਨਤੀਜਿਆਂ ਵੱਲ ਉਹਨੂੰ ਬਿਲਕੁਲ ਡੀਟੇਲਸ ਤਾਂ ਨਹੀਂ ਜਾਵਾਂਗਾ, ਪਰ ਇਹ ਹੋਇਆ ਕਿ ਬੀਜੇਪੀ ਗੁਜਰਾਤ ਦੇ ਵਿੱਚ, ਜਿੱਥੇ ਮੋਦੀ ਨੇ 31 ਚੋਣ ਪਿਛਲੇ ਕਈ ਹਫ਼ਤਿਆਂ ਦਾ ਮੋਦੀ ਵੜਿਆ ਹੀ ਗੁਜਰਾਤ 'ਚ ਹੋਇਆ, ਰੈਲੀਆਂ ਤੇ ਰੈਲੀਆਂ। ਇਹ ਪਹਿਲਾਂ ਕਦੇ ਭਾਰਤ ਦੇ ਈਵਨ ਇੰਦਰਾ ਗਾਂਧੀ ਦੇ ਜ਼ਮਾਨੇ 'ਚ ਵੀ ਨਹੀਂ ਸੀ ਹੋਇਆ ਕਿ ਪ੍ਰਾਈਮ ਮਿਨਿਸਟਰ ਜਿਹੜਾ ਹੈ ਉਹ ਅਸੈਂਬਲੀਆਂ ਦੀਆਂ ਚੋਣਾਂ ਦੇ ਵਿੱਚ ਹੁੰਦਾ ਸੀ। 1-2 ਉੱਥੋਂ ਹੋ ਗਿਆ, ਬਾਈ ਇਲੈਕਸ਼ਨਾਂ 'ਚ ਤਾਂ ਬਿਲਕੁਲ ਹੀ ਨਹੀਂ ਸੀ ਜਾਂਦੇ। ਸੋ ਇਹ ਤਾਂ ਹਰ ਥਾਂ ਦੇ ਉੱਤੇ, ਕਿਉਂਕਿ ਜੁਮਲੇਬਾਜ਼ ਹੈ, ਇਹੀ ਉਹਨਾਂ ਦਾ ਚਿਹਰਾ ਹੈ ਜਿਹਦੇ ਰਾਹੀਂ ਉਹ ਆਪਣਾ ਹਿੰਦੂਤਵਾ ਵੀ ਵੇਚਦੇ ਨੇ, ਝੂਠ ਵੀ ਵੇਚਦੇ ਨੇ। ਵੈਸੇ ਹਿੰਦੂਤਵਾ ਦਾ ਮਤਲਬ ਝੂਠ ਹੀ ਹੁੰਦਾ। ਸੋ ਇਸ ਵਾਰ ਉਹਨਾਂ ਨੇ ਇਹਨੂੰ ਤਾਂ ਯੂਜ਼ ਕੀਤਾ ਹੀ ਕੀਤਾ, ਮੋਦੀ ਨੂੰ 31 ਰੈਲੀਆਂ ਔਰ ਦੂਜਾ ਆਪਣੀ ਦੂਜੀ ਟੀਮ ਕੇਜਰੀਵਾਲ। ਔਰ ਅਸੀਂ ਇਹ ਜਦੋਂ ਅਸੀਂ ਕਹਿ ਰਹੇ ਹਾਂ ਵੀ ਹਿੰਦੂਤਵਾ ਦੇ ਚਾਕੂ ਨਾਲ ਅਸੀਂ ਜੇ ਡਾਈਸੈਕਟ ਕਰੀਏ, ਤੇ ਕਿਉਂਕਿ ਜਿਹੜੀਆਂ ਤਿੰਨੋਂ ਹੀ ਧਿਰਾਂ ਨੇ ਜਿਨ੍ਹਾਂ ਨੇ ਗੁਜਰਾਤ ਦੇ ਵਿੱਚ ਵੀ, ਹਿਮਾਚਲ 'ਚ ਵੀ ਕੰਪੀਟ ਕੀਤਾ ਔਰ ਦਿੱਲੀ 'ਚ ਵੀ ਕੀਤਾ, ਤਿੰਨੋਂ ਹੀ ਹਿੰਦੂਤਵਾ ਦੀਆਂ ABC ਟੀਮਾਂ ਨੇ। ਬੀਜੇਪੀ ਤਾਂ ਹੈ ਹੀ ਹੈ, ਕੇਜਰੀਵਾਲ। ਹੁਣ ਕੇਜਰੀਵਾਲ ਨੇ ਪਹਿਲੀ ਵਾਰ ਜਿਵੇਂ ਫੁੱਲ ਸਕੇਲ ਉੱਥੇ ਕੈਂਪੇਨ ਕੀਤਾ, ਪੈਸਾ ਪੰਜਾਬ ਦਾ, ਭਗਵੰਤ ਮਾਨ ਉਹਦੀ ਸਾਰੀ ਕਿੰਨੇ ਹਜ਼ਾਰ ਕਰੋੜ ਗਿਆ ਪੰਜਾਬ ਦਾ, ਉੱਥੋਂ ਦੇ ਪੇਪਰਾਂ 'ਚ ਉਹਨਾਂ ਦੀਆਂ ਹੋਰਡਿੰਗਸ ਦੂਜੇ ਤੀਜੇ। ਔਰ ਤੁਸੀਂ ਇਹਨਾਂ ਦਾ ਇਹ ਦੇਖੋ ਵੀ ਕਿਵੇਂ ਜਿਹਨੂੰ ਸਾਡੇ ਪੰਜਾਬੀ ਵਾਲੇ ਨੂਰਾ ਕੁਸ਼ਤੀ ਕਹਿੰਦੇ ਨੇ, ਮਿਲ ਕੇ ਲੜਨਾ। ਗੁਜਰਾਤ ਦੇ ਵਿੱਚ ਮੋਦੀ ਤੋਂ ਲੈ ਕੇ ਥੱਲੇ ਤੱਕ ਜਿੰਨੇ ਇਹਨਾਂ ਦੇ ਕੈਂਪੇਨਰ ਸੀ, ਉਹਨਾਂ ਨੂੰ ਹਦਾਇਤ ਸੀ ਕਿ ਵੀ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੇ ਖਿਲਾਫ ਕੁਝ ਨਹੀਂ ਕਹਿਣਾ, ਸਿਰਫ ਕਾਂਗਰਸ ਨੂੰ ਹੀ ਟਾਰਗੇਟ ਕਰਨਾ। ਕਿਉਂਕਿ ਉਹ ਇਹ ਸਮਝਦੇ ਸੀ ਕਿ ਵੀ ਇਹਨੇ ਜਿਹੜੀ ਵੀ ਵੋਟ ਤੋੜਨੀ ਹੈ ਕੇਜਰੀਵਾਲ ਨੇ ਜਾਂ ਦੂਜੀ, ਉਹ ਕਾਂਗਰਸ ਦੀ ਤੋੜਨੀ ਹੈ, ਤੇ ਜਿੰਨੀਆਂ ਵੋਟਾਂ ਇਹ ਤੋੜੇਗਾ ਉਨੀਆਂ ਸੀਟਾਂ ਸਾਡੀਆਂ ਵਧਣਗੀਆਂ। ਔਰ ਐਗਜ਼ੈਕਟਲੀ ਇਸੇ ਲਾਈਨ ਦੇ ਉੱਤੇ ਹੀ ਹੋਇਆ। ਹੁਣ ਕਾਂਗਰਸ ਨੂੰ ਜਿਹੜਾ ਉੱਥੇ ਸਿਰਫ ਗੁਜਰਾਤ ਦੇ ਵਿੱਚ 17 ਸੀਟਾਂ ਮਿਲੀਆਂ ਨੇ, ਸਿਰਫ ਉਹਦਾ 28%, ਹਾਲਾਂ 17 ਸੀਟਾਂ 28% ਉਹਦਾ ਵੋਟ ਬੈਂਕ ਹੈ। ਆਮ ਆਦਮੀ ਪਾਰਟੀ ਨੂੰ ਪਹਿਲੀ ਵਾਰ ਉਹਨਾਂ ਨੇ ਗੁਜਰਾਤ 'ਚ ਐਂਟਰ ਕੀਤਾ, 5 ਸੀਟਾਂ ਮਿਲੀਆਂ, ਲੇਕਿਨ 13% ਉਹਨਾਂ ਦਾ ਵੋਟ ਬੈਂਕ ਉਹਨਾਂ ਦੇ ਕੋਲ ਆਇਆ। ਹੁਣ ਜੇ ਤੁਸੀਂ 28 ਔਰ 13 ਮਿਲਾ ਲਓ, ਜੇ ਇਹ ਥਰਡ ਧਿਰ ਨੂੰ ਨਾ ਲਿਆ ਕੇ ਵਿੱਚ ਵਸਾਇਆ ਹੁੰਦਾ ਤੇ ਕਾਂਗਰਸ ਅੱਧ ਦੇ ਨੇੜੇ ਪਹੁੰਚ ਜਾਂਦੀ ਹੈ ਕੁੱਲ ਮਿਲਾ ਕੇ, ਔਰ ਆਮ ਆਦਮੀ ਪਾਰਟੀ ਨੂੰ 5 ਸੀਟਾਂ ਇਸ ਦੇ ਵਿੱਚ ਮਿਲਦੀਆਂ ਨੇ। ਔਰ ਬੀਜੇਪੀ ਨੇ ਜਿਹੜਾ ਪਿਛਲੇ ਸਾਰੇ ਹੀ ਰਿਕਾਰਡ ਤੋੜਦੇ ਆ, ਈਵਨ ਜਦੋਂ ਮੋਦੀ 2002 'ਚ ਜਾਂ ਉਹਦੇ ਦੌਰਾਨ ਵੀ ਉਹਨਾਂ ਨੇ ਜਿਹੜਾ ਆਲਮੋਸਟ 3/4 ਤੋਂ ਵੀ ਜ਼ਿਆਦਾ ਸੀਟਾਂ ਗੁਜਰਾਤ ਦੇ ਵਿੱਚ ਹਾਸਲ ਕੀਤੀਆਂ। ਹੁਣ ਇਹ ਗੇਮ ਔਰ ਆ ਰਿਹਾ ਜੀ, ਸਿਰਫ ਇੱਕ ਲੈਫਟਿਸਟ ਗਵਰਨਮੈਂਟ ਸੀ ਬੰਗਾਲ ਦੀ, ਜਿਹਨੇ ਇੱਕ ਜ਼ਮਾਨੇ 'ਚ ਇੰਨੀਆਂ 7th ਸਟੇਟ ਟਰਮਸ
ਇਲੈਕਸ਼ਨਾਂ ਜਿੱਤੀਆਂ ਸੀ। ਇਹ 7th ਸਟੇਟ ਟਰਮ ਹੈ। ਜੀ ਹੁਣ ਜੇ ਅਸੀਂ ਹਿਮਾਚਲ ਦੀ ਗੱਲ ਕਰੀਏ ਕਿ ਹਿਮਾਚਲ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਤੀਸਰੀ ਧਿਰ ਵਜੋਂ ਲਿਆਂਦਾ ਸੀ, ਔਰ ਜੇ ਆਮ ਆਦਮੀ ਪਾਰਟੀ ਨੂੰ ਦਾ ਸੌਦਾ ਹਿਮਾਚਲ 'ਚ ਵਿਕ ਜਾਂਦਾ ਹੈ ਤੇ ਰਿਜ਼ਲਟ ਉਹਦੇ ਵੀ ਗੁਜਰਾਤ ਵਾਂਗ ਹੋਣੇ ਸੀ, ਕਿਉਂਕਿ ਇਹਨਾਂ ਨੂੰ ਇਹ ਸੂਟ ਕਰਦਾ, ਕੇਜਰੀਵਾਲ ਬਹੁਤ ਸੂਟ ਕਰਦਾ। ਹੁਣ ਜੇ ਦੇਖੀਏ ਤਾਂ ਹਿੰਦੂਤਵਾ ਦਾ ਹੀ ਏਜੰਡਾ ਉਹਦਾ ਹੈ, ਹਿੰਦੂਤਵਾ ਦਾ ਹੀ ਉਹਦਾ ਹੈ, ਸਿਰਫ ਇੱਕ ਡਿਫਰੈਂਟ ਫੇਸ ਹੈ ਕਿ ਕੱਲ ਨੂੰ ਜਦੋਂ ਬੀਜੇਪੀ ਦੇ ਇਹਨਾਂ ਚਿਹਰਿਆਂ ਤੋਂ ਉਕਤਾ ਕੇ ਲੋਕਾਂ ਨੇ ਕਿਸੇ ਪਾਸੇ ਹੋਰ ਦੇਖਣਾ ਤੇ ਇਹ ਹੋਏ। ਹੁਣ ਹਿਮਾਚਲ ਦੇ ਵਿੱਚ ਜਿਹੜੀ ਹੈ ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀਂ ਖੁੱਲਿਆ ਹੈ, ਸਭ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ, ਔਰ ਸਿਰਫ 1% ਵੋਟ ਸ਼ੇਅਰ ਹਿਮਾਚਲ 'ਚ, ਔਰ ਹਿਮਾਚਲ ਦੇ ਵਿੱਚ ਕਾਂਗਰਸ ਨੇ 68 ਸੀਟਾਂ 'ਚੋਂ ਮੈਜੋਰਿਟੀ ਲੈ ਲਈ ਹੈ। ਔਰ ਜੇ ਇਹਨਾਂ ਨੇ ਹਾਰਸ ਟ੍ਰੇਡਿੰਗ ਨਾ ਕੀਤੀ ਤੇ ਉਹਦੇ 'ਚ ਕਾਂਗਰਸ ਦੀ ਸਰਕਾਰ ਬਣੇਗੀ, ਔਰ ਕਾਂਗਰਸ ਲਈ ਇੰਨਾ ਹੀ ਬੜਾ ਹੈ ਕਿ ਉਹ ਇਸ ਲੋਲੀਪੌਪ ਨੂੰ ਚੂਪਣ ਕੇ ਜੀ ਅਸੀਂ ਬਿਲਕੁਲ ਬਾਹਰ ਨਹੀਂ ਹੋਏ। ਹਾਲਾਂਕਿ ਜੇ ਤੁਸੀਂ ਰਾਹੁਲ ਗਾਂਧੀ, ਕਾਂਗਰਸ, ਦੂਜੇ ਤੀਜੇ ਉਹਨਾਂ ਦਾ ਦੇਖੋ, ਉਹ ਵੀ ਜਿਹਨੂੰ ਕਹਿੰਦੇ ਨੇ ਕਿ ਵੀ ਹਿੰਦੂ ਤਵੀਆਂ ਨਾਲੋਂ ਵੀ ਵੱਡੇ ਹਿੰਦੂ ਤਵੀ ਨੇ। ਦਿੱਲੀ ਦੀਆਂ ਜਿਹੜੀਆਂ ਮਿਊਨਿਸਪਲ ਕਮੇਟੀ ਚੋਣਾਂ ਨੇ ਉਹਨਾਂ ਦੇ ਵਿੱਚ 250 ਸੀਟਾਂ 'ਚੋਂ ਆਮ ਆਦਮੀ ਪਾਰਟੀ ਨੂੰ 134 ਮਿਲੀਆਂ, ਬੀਜੇਪੀ ਨੂੰ 104 ਮਿਲੀਆਂ ਔਰ ਕਾਂਗਰਸ ਨੂੰ 9 ਮਿਲੀਆਂ। ਪਰ ਜਿੰਨੀ ਵੋਟ ਪਰਸੈਂਟੇਜ ਆਮ ਆਦਮੀ ਪਾਰਟੀ ਦੀ ਵਧੀ ਉਹ ਉਹੀ ਹੈ ਜਿਹੜੀ ਕਾਂਗਰਸ ਨਾਲੋਂ ਕੱਟ ਆਫ ਹੋਈ। ਸੋ ਜਦੋਂ ਤੁਸੀਂ ਕੁੱਲ ਮਿਲਾ ਕੇ ਇਸ ਸਾਰੇ ਨੂੰ ਦੇਖੋਗੇ ਤੇ ਇਹਦੇ ਨਾਲ ਕੋਈ ਹਿੰਦੂਤਵਾ ਦਾ ਏਜੰਡਾ ਥੱਲੇ ਨਹੀਂ। ਕਾਂਗਰਸ ਜਿੱਤ ਜਾਏ, ਹੁਣ ਇਹਦੇ 'ਚ ਇਹ ਹੋਇਆ ਜੀ ਹਰ ਇੱਕ ਨੂੰ ਕੁਛ ਨਾ ਕੁਛ ਮਿਲ ਗਿਆ। ਬੀਜੇਪੀ ਗੁਜਰਾਤ 'ਚ ਆ ਗਈ, ਕਾਂਗਰਸ ਹਿਮਾਚਲ 'ਚ ਆ ਗਈ, ਦਿੱਲੀ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਆ ਗਈ, ਯੂਪੀ ਦੇ ਵਿੱਚ ਜਿੱਥੇ ਅਭਿਲੇਖ ਯਾਦਵ ਦੀ ਵਾਈਫ ਡਿੰਪਲ ਯਾਦਵ MP ਦੀ ਚੋਣ ਲੜ ਰਹੀ ਸੀ, ਉਹ ਜਿੱਤ ਗਈ, ਉਹਨੇ ਉਹ ਬੀਜੇਪੀ ਤੋਂ ਅਰੈਸਟ ਕੀਤੀ। ਪਰ ਜਿਹੜੀ ਰਾਮਪੁਰ ਸੀਟ ਖਾਸ ਤੌਰ 'ਤੇ ਬੜੇ ਪੋਪੂਲਰ ਜਿਹੜੇ ਉਹਨਾਂ ਦੇ ਆਜ਼ਮ ਖਾਨ ਲੀਡਰ ਨੇ ਸੋਸ਼ਲਿਸਟ ਦੇ, ਉਹਨਾਂ ਤੋਂ ਬੀਜੇਪੀ ਨੇ ਉੱਥੇ ਆਪਣੇ ਗੁੰਡੇ ਬਿਠਾਏ ਹੋਏ ਸੀ, ਉਹ ਫਲਾਣਾ। ਸੋ ਇਹਦੇ 'ਚ ਬਹੁਤਿਆਂ ਨੂੰ ਲਾਇਆ ਹੋਇਆ, ਸਾਰਾ ਦਿਨ ਐਨਾਲਿਸਿਸ ਹੀ ਚੱਲ ਰਿਹਾ ਸੀ ਕੀ ਹੋਇਆ ਕੀ ਨਹੀਂ, ਮੋਦੀ ਦਾ ਜਾਦੂ ਚੱਲ ਗਿਆ, ਮੋਦੀ ਦਾ ਜਾਦੂ ਹਿਮਾਚਲ में क्यों नहीं चला ये। ਸੋ ਇਹ ਮੈਨੂੰ ਇੱਕ ਤਾਂ ਇਹਨੂੰ ਅਸੀਂ ਉਸ ਸਰਕਸ ਵਾਂਗ ਦੇਖਦੇ ਹਾਂ ਕਿ ਜਿੱਥੇ ਅਨਇੰਪਲੋਇਮੈਂਟ ਸਿਖਰਾਂ 'ਤੇ ਹੈ, ਜਿੱਥੇ ਅਜੇ ਕੁਛ ਸਮਾਂ ਪਹਿਲਾਂ 43 ਲੱਖ ਲਾਸ਼ਾਂ ਖਿਲ ਰਹੀਆਂ ਹੋਣ ਔਰ ਜਿਨ੍ਹਾਂ ਦੇ ਕੋਲ ਮੁੱਢਲੀਆਂ ਸਹੂਲਤਾਂ ਤੱਕ ਆਮ ਲੋਕਾਂ ਨੂੰ ਨਹੀਂ ਹਾਸਲ ਨੇ, ਮਹਿੰਗਾਈ ਅਸਮਾਨਾਂ ਨੂੰ ਛੂਹ ਰਹੀ ਹੈ, ਚੀਨ ਨੇ ਜੁੱਤੀਆਂ ਮਾਰੀਆਂ ਔਰ ਤੁਹਾਡੀ ਜ਼ਮੀਨ ਖੋਈ ਹੋਈ ਹੈ, ਔਰ ਤੁਸੀਂ ਇਹੀ ਕਹਿ ਰਹੇ ਹੋ ਕਿ ਜੀ ਦੇਖੋ ਮੋਦੀ ਦਾ ਜਾਦੂ ਚੱਲ ਗਿਆ। ਸੋ ਲੈ ਦੇ ਕੇ ਇਹ ਤੁਸੀਂ ਇੱਧਰ ਮੁੜੋਗੇ ਉੱਧਰ ਮੁੜੋਗੇ, ਕਿਤੇ ਦੇਖੋਗੇ ਤੁਹਾਨੂੰ ਇਹ ਹਿੰਦੂਤਵਾ ਦਾ ਜਲਵਾ ਹੀ ਨਜ਼ਰ ਆਏਗਾ। ਔਰ ਇਸ ਤੋਂ ਬਿਨਾਂ ਇਹੋ ਜਿਹੀਆਂ ਚੋਣਾਂ ਆਉਣ ਵਾਲੇ ਪੀਰੀਅਡ 'ਚ ਵੀ ਹੁਣ ਕੁਝ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਹੋਣੀ ਹੈ, ਉਹਦੇ ਲਈ ਵੀ ਪ੍ਰੋਪੇਗੈਂਡਾ ਦੀ ਲਾਈਨ ਸ਼ੁਰੂ ਹੋ ਗਈ। 2024 ਤੱਕ ਪਹੁੰਚਦੇ ਆ, ਪਾਰਲੀਮਾਨੀ ਚੋਣਾਂ ਨੇ। ਸੋ ਇਹ ਜਿਵੇਂ ਅੰਬੇਦਕਰ ਨੇ, ਮੈਂ ਜਿਹੜਾ ਉਹਨਾਂ ਦੇ BBC ਦੇ ਉਹਨਾਂ ਨੇ ਕਿਹਾ ਜੀ ਸਭ ਚੋਣ ਫਰਾਡ ਨੇ, ਇਹ ਵੋਟਾਂ ਦਾ ਹਾਸਲ ਕਰਨਾ ਜਾਂ ਦੂਜਾ ਇਹ ਨਾ ਕੋਈ ਡੈਮੋਕ੍ਰੇਸੀ ਦੀ ਨਿਸ਼ਾਨੀ ਹੈ, ਨਾ ਇਹ ਕੋਈ ਪੁਖਤਾ ਕਰਦਾ ਹੈ, ਨਾ ਹੀ ਲੋਕਾਂ ਦੇ ਮਸਲੇ ਹੱਲ ਹੋਣੇ ਨੇ। ਔਰ ਇਸ ਸਾਰੇ ਚੋਂ ਮੈਂ ਇਹ ਦੇਖਦਾ ਵੀ ਜਿਹੜਾ ਇਸ ਕਨਸਟੀਟਿਊਸ਼ਨ ਨੂੰ ਦੇਣ ਵਾਲਾ ਹੈ, ਬਣਾਉਣ ਵਾਲਾ ਹੈ ਫਾਈਨਲੀ, ਜਿਹਦੀ ਚੇਅਰਪਰਸਨਸ਼ਿਪ ਦੇ ਥੱਲੇ ਹੁੰਦਾ ਹੈ, ਜੇ ਉਹ ਆਪਣੀ ਜ਼ਿੰਦਗੀ ਦੇ 26 ਜਨਵਰੀ 1950 ਨੂੰ ਕਨਸਟੀਟਿਊਸ਼ਨ ਲਾਗੂ ਹੁੰਦਾ ਹੈ ਔਰ 1956 ਦੇ ਵਿੱਚ ਡਾਕਟਰ ਅੰਬੇਦਕਰ ਚਲੇ ਜਾਂਦੇ ਨੇ ਇਸ ਦੁਨੀਆ ਤੋਂ, ਔਰ 5-6 ਸਾਲ ਦੇ ਵਿੱਚ ਹੀ ਉਹਨਾਂ ਨੇ ਰਿਅਲਾਈਜ਼ ਕਰ ਲਿਆ ਸੀ ਕਿ ਭਾਈ ਇਹ ਸਿਸਟਮ ਕਿਤੇ ਜਾਣ ਵਾਲਾ ਨਹੀਂ ਹੈ, ਇਸ 'ਚੋਂ ਨਾ ਲੋਕਾਂ ਲਈ ਜਸਟਿਸ ਨਿਕਲਣਾ ਹੈ, ਨਾ ਇਨਸਾਫ ਨਿਕਲਣਾ ਹੈ, ਨਾ ਗਰੀਬ ਦਲਿਤ ਦੂਸਰੇ ਮਜ਼ਦੂਰ ਵਰਗ ਉਹਨਾਂ ਦੀਆਂ ਮੁਸ਼ਕਲਾਂ ਹੱਲ ਹੋਣੀਆਂ ਨੇ। ਇਹ ਇੱਕ ਫਾਰਸ ਹੈ, ਇੱਕ ਫਰਾਡ ਹੈ, ਇਸ ਤੋਂ ਬਿਨਾਂ ਕੁਛ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ।
ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।